An obscure political party with its address the same as Indian embassy in Washington was used by Modi government to covertly influence US politicians, says a report. बेशक lobbying legal है US, but Modi government appears to have taken lobbying efforts in the United States to unprecedented levels. Since coming to power in 2014, it has paid over $10 million, rupees 800 crore to lobbying firms through the Indian embassy in Washington DC. वो है ही नहीं सी ਜਿਹੜੀ ਫਰਮ ਦਾ ਕੋਈ ਫੇਕ ਨਾਂ ਸੀ, ਉਹ ਐਗਜ਼ਿਸਟ ਹੀ ਨਹੀਂ ਸੀ ਕਰਦੀ, but was created for the purpose of registration to keep the Republic of India out of picture. ਉਹ ਇੰਡੀਪੈਂਡੈਂਟਲੀ ਐਮਬੈਸੀ ਦੇ ਤੌਰ ਤੇ ਕਸ਼ਮੀਰ ਦੇ ਮੁੱਦੇ ਤੇ ਲੌਬੀ ਨਹੀਂ ਕਰ ਸਕਦੇ ਜਾਂ ਅਮਰੀਕਨ ਲਾਅ ਮੇਕਰਸ ਤੱਕ ਪਹੁੰਚ ਨਹੀਂ ਕਰ ਸਕਦੇ। ਜੇ ਐਜ਼ ਏ ਫੋਰਨ ਏਜੰਟ ਕਰਕੇ ਕਰਨਗੇ, ਉਹ ਲੌਬਿੰਗ ਫਰਮ ਹਾਇਰ ਕਰਕੇ, ਉਸ ਲਈ ਉਹਦੇ ਲਈ ਇੱਕ ਪ੍ਰੋਸੀਜਰ ਹੈ, ਉਹਦੇ ਚੋਂ ਨਿਕਲਣਾ ਪੈਂਦਾ, ਉਹਦੇ ਤੇ ਅੱਖ ਵੀ ਪੂਰੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ ਤੁਹਾਡੀ ਹੋਸਟ ਨੀਰੂ ਮੁਕਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 13 फरवरी 2023 2 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਦਲਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਜ਼ਰੂਰ ਮਾਰੀਏ, ਆਪਣੇ ਵੱਲ ਦੇਖੀਏ ਕਿ ਕੌਮੀ ਹਾਲਾਤਾਂ ਨੂੰ ਸੁਧਾਰਨ ਲਈ ਅਸੀਂ ਖੁਦ ਕੀ ਯੋਗਦਾਨ ਪਾ ਰਹੇ ਹਾਂ। ਆਪਣੇ ਘਰ ਤੋਂ ਸ਼ੁਰੂ ਕਰੀਏ ਤੇ ਸਾਹਿਬ ਦੀ ਕਿਰਪਾ ਨਾਲ ਅਸੀਂ ਜ਼ਰੂਰ ਸਫਲ ਹੋਵਾਂਗੇ। ਡਾਕਟਰ ਅਮਰਜੀਤ ਸਿੰਘ ਅਤੇ ਟੀਵੀ 84 ਦੀ ਵਧੇਰੇ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਵਿੱਚ ਬੜੇ ਹੀ ਆਪਾਂ ਦੁਖੀ ਹਿਰਦੇ ਨਾਲ ਤੁਹਾਨੂੰ ਇਹ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਡੈਲਸ ਟੈਕਸਸ ਨਿਵਾਸੀ ਸਰਦਾਰ ਹਰਜੀਤ ਸਿੰਘ ਢੇਸੀ ਸਾਨੂੰ ਜਿਹੜੇ ਨੇ ਉਹ ਵਿਛੋੜਾ ਦੇ ਗਏ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਹੈ ਬਲ ਬਖਸ਼ਣ। ਸੋ ਅਸੀਂ ਜਿਹੜਾ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਇਸ ਇਸ਼ੂ ਦੇ ਹਵਾਲੇ ਨਾਲ ਕਿ ਭਾਰਤ ਦੇ ਹਿੰਦੂਤਵੀ ਹਾਕਮ ਦੁਨੀਆ ਭਰ ਵਿੱਚ ਆਪਣੇ ਨਾਜ਼ੀ ਚਿਹਰੇ ਨੂੰ ਲੁਕਾਉਣ ਲਈ ਲੌਬਿੰਗ ਜਿਹੜੀ ਉਹ ਕਰ ਰਹੇ ਨੇ। ਔਰ ਇੱਕ ਇਨਵੈਸਟੀਗੇਸ਼ਨ ਰਿਪੋਰਟ ਅਨੁਸਾਰ ਭਾਰਤ ਦੀ ਵਾਸ਼ਿੰਗਟਨ ਡੀਸੀ ਵਿਚਲੀ ਅੰਬੈਸੀ ਨੇ 2019 ਤੋਂ ਇੱਕ ਜਾਲੀ ਨਾਂ ਥੱਲੇ ਲੌਬਿੰਗ ਫਰਮ ਬਣਾ ਕੇ $10 ਮਿਲੀਅਨ ਤੋਂ ਜ਼ਿਆਦਾ ਖਰਚ ਕੀਤਾ। ਔਰ ਵਿਊਅਰਸ, ਯਾਦ ਰਹੇ ਕਿ 2019 ਵਿੱਚ ਭਾਰਤ ਨੇ ਜੰਮੂ ਕਸ਼ਮੀਰ ਦਾ ਜਿਹੜਾ ਆਰਟੀਕਲ 370 ਵਾਲਾ ਜਿਹੜਾ ਵਿਸ਼ੇਸ਼ ਰੁਤਬਾ ਜਿਹੜਾ ਉਹ ਵੀ ਖਤਮ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲਜੀਤ ਸਿੰਘ ਨਿਊ ਜਰਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਿਹੜੇ ਵੀਰ ਭੈਣਾਂ ਪਹਿਲੇ ਦਿਨ ਤੋਂ ਸਾਡੇ ਨਾਲ ਜੁੜੇ 1990 'ਚ ਜਦੋਂ ਅਸੀਂ
ਇੱਕ ਐਕਟਿਵਿਸਟ ਦੇ ਤੌਰ ਤੇ, ਪੰਥਕ ਐਕਟਿਵਿਸਟ ਦੇ ਤੌਰ ਤੇ ਸੇਵਾ ਸ਼ੁਰੂ ਕੀਤੀ ਤੇ ਜਿਹੜੇ ਅੱਡੀ ਗੱਡ ਕੇ ਮਜ਼ਬੂਤੀ ਦੇ ਨਾਲ ਖਲੋਤੇ, ਉਹਨਾਂ ਨੇ ਨੈਗੇਟਿਵ ਪ੍ਰਚਾਰ ਕਰਨ ਵਾਲਿਆਂ ਦਾ ਮੂੰਹ ਵੀ ਭੰਨਿਆ ਔਰ ਖੁਦ ਸਟਰਗਲ ਕਰਕੇ ਆਪਣਾ ਕਾਰੋਬਾਰੀ ਸਿਸਟਮ ਔਰ ਪੰਥਕ ਤੌਰ ਦੇ ਉੱਤੇ ਵੀ ਆਪਣੀ ਕਮਿਟਮੈਂਟ ਜਾਰੀ ਰੱਖੀ। ਅੱਛਾ। ਉਹਨਾਂ ਦੇ ਵਿੱਚ ਵੀਰ ਦਲਜੀਤ ਸਿੰਘ ਨੇ, ਉਹ ਸਾਡੇ ਬਹੁਤ ਹੀ ਹਮਦਰਦ ਪਿਆਰੇ ਦੋਸਤ ਨੇ, ਸਾਡੇ ਨਾਲ ਹਮੇਸ਼ਾ ਹੀ ਖਲੋਤੇ ਨੇ ਔਰ ਸਫਲ ਕਾਰੋਬਾਰੀ ਵੀ ਨੇ। ਸੋ ਜ਼ਾਹਰ ਹੈ ਕਿ ਉਹ ਸਾਨੂੰ ਲਿਬਰਲੀ ਹੈਲਪ ਕਰਦੇ ਨੇ। ਇਵੇਂ ਹੀ ਹੁੰਦਾ ਹੈ ਕਿ ਭਾਈ ਤੁਸੀਂ ਦੱਸੋ ਅਸੀਂ ਕੀ ਕਰ ਸਕਦੇ ਹਾਂ, ਕੋਈ ਦੂਸਰਾ ਸਵਾਲ ਨਹੀਂ ਹੁੰਦਾ। ਅੱਛਾ। ਸੋ ਕਾਸ਼ ਇਸ ਕਿਸਮ ਦੇ ਗਿਣਤੀ ਦੇ ਵੀ ਬੰਦੇ ਇੱਕ ਸਟੇਟ ਦੇ ਵਿੱਚ ਹੋਣ ਤੇ ਸਾਨੂੰ ਰੋਜ਼ਾਨਾ ਇਹ ਕਹਿਣਾ ਨਾ ਪਿਆ ਕਰੇ। ਔਰ ਖਾਸ ਤੌਰ ਤੇ ਵੀਰ ਸੁਖਵਿੰਦਰ ਸਿੰਘ ਜਿਹੜੇ ਅਕਸਰ ਵਾਇਸ ਆਫ ਖਾਲਸਾ ਦੇ ਮਾਧਿਅਮ ਰਾਹੀਂ, ਜਿਨ੍ਹਾਂ ਨੇ ਖੁਦ ਵੀ ਬਹੁਤ ਵੱਡੀ ਮੀਡੀਆ ਦੇ ਵਿੱਚ ਸੇਵਾ ਕੀਤੀ ਹੈ, ਕਰਦੇ ਨੇ, ਉਹ ਹਮੇਸ਼ਾ ਇਹ ਕਹਿਣਗੇ ਕਿ ਡਾਕਟਰ ਸਾਹਿਬ ਮੈਨੂੰ ਬਹੁਤ ਮਹਿਸੂਸ ਹੁੰਦਾ ਹੈ ਜਦੋਂ ਭੈਣ ਨੀਲਮ ਕੌਰ ਉਹਨਾਂ ਨੂੰ ਇਹ ਕਹਿਣਾ ਪੈਂਦਾ ਵੀ ਇੰਨਾ ਵੱਡਾ ਕੰਮ ਤੁਸੀਂ ਕਰ ਰਹੇ ਹੋ, ਇਹ ਕਹਿਣ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ। ਮੈਂ ਕਿਹਾ ਜੀ ਕੋਈ ਨਹੀਂ, ਕੋਈ ਆਪਣੇ ਲਈ ਉਧਾਰ ਮੰਗ ਕੇ ਨਾ ਮੋੜੇ ਤਾਂ ਵੱਖਰੀ ਗੱਲ ਹੈ। ਅਸੀਂ ਤਾਂ ਜੇ ਪੰਥ ਦੇ ਰਸਤੇ ਤੇ ਤੁਰੇ ਆ ਤੇ ਹੁਣ ਪੰਥ ਦੇ ਲਈ ਪੰਥ ਨਾਲ ਹੀ ਜਿਉਣਾ ਮਰਨਾ ਸਾਡਾ। ਸੋ ਪੰਥ ਦੇ ਨਾਂ ਤੇ ਮੰਗਣਾ ਕੋਈ ਜਿਹੜੀ ਹੈ ਉਹ ਸ਼ਰਮ ਤਾਂ ਨਹੀਂ ਹੈ, ਲੇਕਿਨ ਇਹ ਜ਼ਰੂਰ ਜਿਹੜਾ ਹੋਰ ਵੀ ਕਈ ਵਾਰ ਜਿਹੜੇ ਸੈਂਸਿਟਿਵ ਨੇ ਗੁਰਸਿੱਖ ਉਹ ਸਮਝਦੇ ਨੇ ਕਿ TV 84 ਇੱਕ ਐਸਾ ਅਦਾਰਾ ਹੈ ਜਿਹਨੇ 10 ਸਾਲ ਤੋਂ ਇੱਕ ਕੌਮੀ ਨੈਰੇਟਿਵ, ਪੰਥਕ ਨੈਰੇਟਿਵ ਸਿਰਜਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ ਤੇ ਉਸ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਔਰ ਐਟਲੀਸਟ ਆਪਣੇ ਤੌਰ ਤੇ ਹੀ ਹਰ ਇੱਕ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਪਰ ਚਲੋ ਜਦੋਂ ਤੱਕ ਆਪਣੇ ਤੌਰ ਤੇ ਜ਼ਿੰਮੇਵਾਰੀ ਵਾਲੇ ਨਹੀਂ ਆਉਂਦੇ, ਅਸੀਂ ਤਾਂ ਜਿਹੜਾ ਹੈ ਦੇ ਅੱਲਾ ਕੇ ਨਾਮ ਤੁਝ ਕੋ ਅੱਲਾ ਰੱਖੇ ਹੈ ਨਾ, ਅਸੀਂ ਤਾਂ ਕਹੀ ਜਾਣਾ। ਅੱਜ ਉਦਾਸੀ ਵੀ ਹੈ ਕਿਉਂਕਿ ਜਦੋਂ ਵੀ ਤੁਹਾਡਾ ਕੋਈ ਜਾਣੂ ਵੀਰ ਭੈਣ ਵਿਛੜਦਾ ਹੈ, ਜਿਨ੍ਹਾਂ ਨੂੰ ਤੁਸੀਂ ਫੁੱਲ ਐਨਰਜੈਟਿਕ ਰੂਪ 'ਚ ਵੀ ਦੇਖਿਆ ਹੁੰਦਾ ਹੈ, ਜਿਨ੍ਹਾਂ ਦੀਆਂ ਸੇਵਾਵਾਂ ਵੀ ਕੌਮ ਲਈ ਹੁੰਦੀਆਂ ਨੇ। ਔਰ ਬੀਤੇ ਕੱਲ੍ਹ ਜਦੋਂ ਕਿ ਮੈਂ ਇੱਕ ਸਮਾਗਮ ਦੇ ਵਿੱਚ ਸੀ, ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਔਰ ਜਿਉਂ ਹੀ ਖ਼ਤਮ ਹੋਇਆ ਤੇ ਮੈਂ ਟੈਕਸਟ ਮੈਸੇਜ ਦੇਖਿਆ ਤੇ ਡਾਲਸ ਤੋਂ ਸਾਡੇ ਵੀਰ ਸਰ ਸੁਰਿੰਦਰ ਸਿੰਘ ਗਿੱਲ, ਉਹਨਾਂ ਦਾ ਮੈਸੇਜ ਸੀ ਕਿ ਸਰ ਹਰਜੀਤ ਸਿੰਘ ਢੇਸੀ ਚੜ੍ਹਾਈ ਕਰ ਗਏ। ਇੱਕ ਵੱਡਾ ਸ਼ੌਕ ਲੱਗਣ ਵਾਂਗ ਸੀ ਕਿਉਂਕਿ ਅਜੇ ਕੁਛ ਮਹੀਨੇ ਪਹਿਲਾਂ ਹੀ ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ ਹਿਊਸਟਨ ਤੋਂ। ਸਰ ਸੰਪੂਰਨ ਸਿੰਘ ਹੋਰਾਂ ਨਾਲ ਮੈਂ ਨਹੀਂ ਸੀ ਜਾ ਸਕਿਆ ਕਿਉਂਕਿ ਉਦੋਂ ਹੀ ਕੋਈ ਆਲਰੇਡੀ ਰੱਖਿਆ ਹੋਇਆ ਪ੍ਰੋਗਰਾਮ ਸੀ, ਮੇਰਾ ਖਿਆਲ ਸਿੱਖ ਡੇ ਪੈਰੇਡ ਸੀ ਕਿਤੇ ਜਾਂ ਕੁਛ ਹੋਰ ਐਸਾ ਜਿਹੜਾ ਕੈਂਸਲ ਨਹੀਂ ਸੀ ਕੀਤਾ ਜਾ ਸਕਦਾ। ਸੋ ਮੈਂ ਉਹਨਾਂ ਨੂੰ ਕਾਲ ਵੀ ਕੀਤਾ, ਮੈਂ ਕਿਹਾ ਜੀ ਮੈਂ ਆ ਤਾਂ ਨਹੀਂ ਸਕਾਂਗਾ ਪਰ ਜਦੋਂ ਵੀ ਮੈਨੂੰ ਮੌਕਾ ਬਣਿਆ ਮੈਂ ਜ਼ਰੂਰ ਦੀਦਾਰ ਕਰਾਂਗਾ, ਡਾਲਸ ਆਵਾਂਗਾ। ਸੋ ਇਹ ਪਰਿਵਾਰ, ਇਹ ਵੱਡੇ ਵੀਰ ਹਰਜੀਤ ਸਿੰਘ ਢੇਸੀ, ਇਹਨਾਂ ਦੇ ਛੋਟੇ ਵੀਰ ਗੁਰਮੇਲ ਸਿੰਘ ਢੇਸੀ, ਇਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸਿੱਖ ਸੰਘਰਸ਼ ਦੇ ਵਿੱਚ। ਗੁਰਮੇਲ ਸਿੰਘ ਜਿਹੜੇ ਨੇ ਉਹ ਹੁਣ ਵੀ ਜਦੋਂ ਵੀ ਕਿਸੇ ਦੇ ਦੁੱਖ ਸੁੱਖ 'ਚ ਵੀ ਪਹੁੰਚਦੇ ਨੇ, ਲੇਕਿਨ ਪਿੱਛੇ ਕਿਉਂਕਿ ਇਹ ਸਾਰੇ ਉਸ ਬੈਲਟ ਨਾਲ ਜੁੜੇ ਹੋਏ ਸਿੰਘ ਨੇ ਜਿਹੜਾ ਭਾਈ ਕੁਲਬੀਰ ਸਿੰਘ ਬੜਾ ਪਿੰਡ ਉਹਨਾਂ ਦਾ ਕਾਰਜ ਖੇਤਰ ਰਿਹਾ। ਸੋ 1990 ਦੇ ਸੰਘਰਸ਼ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਕੀਤੀ, ਉੱਥੇ ਵੀ ਸਫ਼ਰ ਕੀਤਾ ਪਰਿਵਾਰਾਂ ਨੇ। ਔਰ ਇਹਨਾਂ ਦੇ ਮਾਤਾ ਜੀ ਜਿਨ੍ਹਾਂ ਨਾਲ ਮਿਲਣ ਦਾ ਸਬੱਬ ਵੀ ਰਿਹਾ ਔਰ ਬਹੁਤ ਹੱਥੀਂ ਸੇਵਾ ਗੁਰਦੁਆਰਾ ਸਾਹਿਬ ਵੀ ਕਰਨੀ, ਉਹ ਵੀ ਸਿਦਕ ਸਬਰ ਵਾਲੇ ਔਰ ਪੰਥਕ ਚੜ੍ਹਦੀ ਕਲਾ। ਉਹਨਾਂ ਨੇ ਜਦੋਂ ਪਿੱਛੇ ਚੜ੍ਹਾਈ ਕੀਤਾ ਮੈਂ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਵੀ ਸ਼ਮੂਲੀਅਤ ਕੀਤੀ। ਸੋ ਹਰਜੀਤ ਸਿੰਘ ਅਜੇ 60ਵਿਆਂ ਦੇ ਵਿੱਚ ਹੀ ਸਨ, 60 ਜਾਂ 61 ਸਾਲ ਉਹਨਾਂ ਦੀ ਉਮਰ ਹੋਏਗੀ ਔਰ ਬਿਲਕੁਲ ਹੈਲਥੀ, ਕੋਈ ਐਗਜ਼ਿਸਟਿੰਗ ਕੋਈ ਪ੍ਰੋਬਲਮ ਨਹੀਂ ਸੀ। ਔਰ ਈਵਨ ਗੁਰਮੇਲ ਸਿੰਘ ਅੱਜ ਜਦੋਂ ਦੱਸ ਰਹੇ ਸੀ ਉਹ ਕਹਿੰਦਾ ਜੀ ਕਦੇ ਉਹਨਾਂ ਦਾ ਸਿਰ ਵੀ ਨਹੀਂ ਦੁਖਿਆ, ਕਦੇ ਉਹਨਾਂ ਨੇ ਉਹ ਬੈੱਡ ਰਿਡਨ ਤਾਂ ਦੂਰ ਦੀ ਗੱਲ ਹੈ, ਲੇਕਿਨ ਹਾਰਟ ਅਟੈਕ ਆਪਣੇ ਕੰਮ ਦੇ ਦੌਰਾਨ ਹੀ ਪਤਾ ਉਦੋਂ ਹੀ ਲੱਗਾ ਜਦੋਂ ਕੁਰਸੀ ਦੇ ਉੱਤੇ ਢੇਰ ਹੋ ਗਏ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਮੇਰਾ ਜਿਹੜਾ ਪਹਿਲਾ ਇਸ ਕਿਸਮ ਦੇ ਦੁੱਖ ਸ਼ਰੀਕ ਹੋਣ ਦਾ ਹੁੰਦਾ ਹੈ, ਪਰ ਕਿਉਂਕਿ ਫਿਊਨਰਲ ਇਸ ਵੀਕਐਂਡ ਤੇ ਹੀ ਹੈ ਔਰ ਆਲਰੇਡੀ ਇਸ ਵੀਕਐਂਡ ਦਾ ਪ੍ਰੋਗਰਾਮ ਜਿਵੇਂ ਸਾਡੀ ਇੰਟਰਵਲ ਦੇ ਵਿੱਚ ਐਡ ਤੋਂ ਸਾਡੇ ਵਿਊਰ ਦੇਖਦੇ ਨੇ ਕਿ ਗੁਰਦੁਆਰਾ ਰਿਵਰਸਾਈਡ LA ਕੈਲੀਫੋਰਨੀਆ ਦੀਪ ਸਿੰਘ ਸਿੱਧੂ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੈ। ਔਰ ਕਿਉਂਕਿ
ਸੰਗਤ ਦੇ ਵਿੱਚ ਵੀ ਇੰਤਜ਼ਾਰ ਹਮੇਸ਼ਾ ਹੁੰਦੀ ਹੈ। ਫਿਰ ਜਿਹੜੀ ਇੱਕ ਇਵੈਂਟ ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਹੁੰਦੀ ਹੈ, ਬਿਲਕੁਲ ਤੁਸੀਂ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਸੋ ਮੈਂ ਪਰਿਵਾਰ ਤੋਂ ਮਾਫੀ ਮੰਗੀ ਹੈ ਕਿ ਮੈਂ ਸ਼ਮੂਲੀਅਤ ਨਹੀਂ ਕਰ ਸਕਾਂਗਾ। ਪਰ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੁੰਦਾ, ਹਰਜੀਤ ਸਿੰਘ ਢੇਸੀ ਆਪ ਵੀ ਬਹੁਤ ਚੰਗੇ ਲਿਖਾਰੀ, ਚੰਗੇ ਪੱਤਰਕਾਰ, ਔਰ ਕਈ ਵਾਰ ਟੀਵੀ ਇੰਟਰਵਿਊ ਵੀ ਇਹਨਾਂ ਨੇ ਕਰਨੇ, ਲੋਕਲ ਵੀ ਕੋਈ ਨਾ ਕੋਈ ਕਲਚਰਲ ਐਕਟੀਵਿਟੀ ਵੀ, ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਵੀ। ਔਰ ਸਾਡੇ ਆਪਣੇ ਭਾਈਚਾਰੇ 'ਚ ਥੋੜ੍ਹੇ ਲੋਕ ਨੇ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੈ ਜੀ, ਖਾਸ ਤੌਰ 'ਤੇ ਜਿਨ੍ਹਾਂ ਨਾਲ ਤੁਸੀਂ ਇੰਟੈਲੈਕਚੁਅਲ ਡਿਬੇਟ ਕਰੋ, ਜਿਹੜੇ ਤੁਹਾਡੀਆਂ ਗਲਤੀਆਂ ਵੱਲ ਵੀ ਪੁਆਇੰਟ ਆਊਟ ਕਰਨ ਮੂਵਮੈਂਟ ਦੇ ਹਵਾਲੇ ਨਾਲ ਜੇ ਕਹਾਂ, ਤੇ ਉਹ ਇੱਕ ਗੰਭੀਰ ਲੈਵਲ ਦੇ ਉੱਤੇ ਤੁਹਾਡੇ ਨਾਲ ਡਿਸਕਸ਼ਨ ਡਿਬੇਟ ਕਰਨ। ਸੋ ਜਦੋਂ ਵੀ ਹਰਜੀਤ ਸਿੰਘ ਢੇਸੀ ਹੋਰਾਂ ਨਾਲ ਮਿਲਣ ਦਾ ਸਬੱਬ ਹੋਇਆ, ਜਦੋਂ ਵੀ ਮੈਂ ਡੈਲਸ ਗਿਆ ਉਹਨਾਂ ਦੇ ਘਰ ਇੱਕ ਜ਼ਰੂਰ ਜਿਹੜਾ ਚੱਕਰ ਹੁੰਦਾ ਹੀ ਰਿਹਾ। ਔਰ ਸੇਵਾਦਾਰ ਪਰਿਵਾਰ ਹੈ, ਹਰ ਆਏ ਗਏ ਦੀ ਵੀ ਪੁੱਛ ਪ੍ਰਤੀਤ ਔਰ ਹਰ ਇੱਕ ਦੀ ਲੋੜ ਪੂਰਤੀ ਕਰਨਾ। ਸੋ ਮੇਰੇ ਲਈ ਇੱਕ ਨਿੱਜੀ ਲਾਸ ਵੀ ਹੈ, ਕਿਉਂਕਿ ਜਿਹੜੇ ਹਮਦਰਦ, ਐਡਮਾਇਰਰ ਓਵਰ ਏ ਪੀਰੀਅਡ ਆਫ ਟਾਈਮ, ਜਿਨ੍ਹਾਂ ਨੂੰ ਕਈ ਵਾਰ ਜਿਹੜਾ ਹੈ ਉਹ ਤੁਸੀਂ ਜਿਨ੍ਹਾਂ ਨਾਲ ਭਾਵੇਂ ਡਿਫਰ ਵੀ ਕਰਦੇ ਹੋ, ਪਰ ਉਹ ਕਦੇ ਉਹਨਾਂ ਨੇ ਪੰਥਕ ਲੀਹ ਨੂੰ ਨਹੀਂ ਛੱਡਿਆ ਹੈ, ਪੰਥਕ ਧਿਰ ਦੇ ਨਾਲ ਹੀ ਖਲੋਤੇ। ਔਰ ਜੇ ਕਦੇ ਕੋਈ ਗਲਤੀ ਵੀ ਮਹਿਸੂਸ ਹੋਈ ਤਾਂ ਉਹ ਆ ਕੇ ਫਿਰ ਮੁੱਖ ਧਾਰਾ ਦੇ ਵਿੱਚ ਆਪਣੇ ਆਪ ਦੀ ਸ਼ਮੂਲੀਅਤ ਕੀਤੀ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਹਰਜੀਤ ਸਿੰਘ ਢੇਸੀ, ਉਹਨਾਂ ਦੀ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਰਿਵਾਰ ਲਈ ਹੀ ਨਹੀਂ ਕਿ ਇਹ ਨਾ ਪੂਰਾ ਹੋਣ ਵਾਲਾ ਘਾਟ ਹੈ, ਇਹ ਡਾਲਸ ਦੀਆਂ ਸਿੱਖ ਸੰਗਤਾਂ ਲਈ ਵੀ। ਔਰ ਈਵਨ ਗੁਰਮੇਲ ਸਿੰਘ ਜੇ ਹਰ ਦੁੱਖ ਸੁੱਖ ਵੇਲੇ ਪੰਥਕ ਪਲੇਟਫਾਰਮ ਤੇ ਰਹੇ ਔਰ ਪਹੁੰਚਦੇ ਨੇ, ਤਾਂ ਉਹਦਾ ਵੀ ਇੱਕ ਵੱਡਾ ਕਾਰਨ ਸੀ ਕਿ ਕਾਰੋਬਾਰੀ ਸਿਲਸਿਲਾ ਵੱਡੇ ਭਰਾ ਨੇ ਸਾਂਭਿਆ ਹੋਇਆ ਸੀ ਔਰ ਭਰਾਵਾਂ ਦਾ ਆਪਸੀ ਇਸ ਤਰ੍ਹਾਂ ਦਾ ਫਿਨੋਮੀਨਲ ਲਵ ਸੀ। ਅੱਜ ਹੀ ਉਹ ਕਹਿ ਰਹੇ ਸੀ ਕਿ 30 ਸਾਲ ਤੋਂ ਕਦੇ ਹਿਸਾਬ ਕਿਤਾਬ ਹੀ ਨਹੀਂ ਕੀਤਾ, ਔਰ ਕਹਿੰਦਾ ਵੀ ਮੈਨੂੰ 2 ਮਹੀਨੇ ਤੋਂ ਮੈਨੂੰ ਕਹਿ ਰਿਹਾ ਸੀ ਕਿ ਗੁਰਮੇਲ ਤੂੰ ਆ ਕਿਸੇ ਦਿਨ, ਤੂੰ ਬੈਠ ਕੇ ਤੂੰ ਦੇਖ ਤਾਂ ਸਹੀ ਕਿਤਾਬਾਂ ਕੀ ਹਿਸਾਬ ਕਿਤਾਬ ਹੈ। ਤੇ ਦੂਜੇ ਕਹਿੰਦੇ ਮੈਨੂੰ ਲੱਗਾ ਵੀ ਇਹਨਾਂ ਨੇ ਕਦੇ ਕਿਹਾ ਨਹੀਂ ਹੈ ਕਦੇ ਵੀ ਇਸ ਤਰ੍ਹਾਂ। ਸੋ ਕਈ ਵਾਰੀ ਕਈ ਚੀਜ਼ਾਂ ਦੀ ਪ੍ਰੀਮੋਨੀਸ਼ਨ ਹੁੰਦੀ ਹੈ। ਸੋ ਇਹ ਇੱਕ ਪਰਿਵਾਰ ਲਈ ਵੀ, ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਤਾਂ ਹੋਇਆ, ਜਿਵੇਂ ਮੈਂ ਦੱਸਿਆ ਉਹਨਾਂ ਦੇ 2 ਬੇਟੇ ਨੇ ਜਿਹੜੇ ਅਜੇ ਪੜ੍ਹ ਰਹੇ ਨੇ, ਸੋ ਜ਼ਿੰਮੇਵਾਰੀਆਂ ਵੀ ਨੇ। ਲੇਕਿਨ ਜਿਵੇਂ ਸਾਰਾ ਪਰਿਵਾਰ ਇਕੱਠਾ ਹੈ ਔਰ ਆਪਸੀ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਨੇ, ਅਸੀਂ ਸਮਝਦੇ ਹਾਂ ਕਿ ਬੱਚਿਆਂ ਦੀ ਠੀਕ ਪਰਵਰਿਸ਼ ਹੋਏਗੀ ਔਰ ਪਰਿਵਾਰ ਇਸ ਸਦਮੇ 'ਚੋਂ ਆਪਣੇ ਆਪ ਨੂੰ ਉਭਾਰ ਲਏਗਾ। ਗੱਲ ਹੁਣ ਅਸੀਂ ਆਪਣੀ ਫੇਵਰੇਟ ਸਟੇਟ ਭਾਰਤ ਦੀ ਕਰੀਏ, ਕਿਉਂਕਿ ਵੀਕਐਂਡ ਜਦੋਂ ਆ ਜਾਂਦਾ ਹੈ ਤੇ ਸਾਨੂੰ ਵੀ ਲੱਗਣ ਲੱਗ ਜਾਂਦਾ ਕਿ ਕੁਝ ਚੀਜ਼ਾਂ ਮਿਸਿੰਗ ਨੇ ਸਾਡੇ। ਕਈ ਲਿਖਣਗੇ ਵੀ ਵੀਰ ਜੀ ਬਹੁਤ ਔਖਾ ਕੱਢੀ ਦਾ ਵੀਕਐਂਡ। ਮੈਂ ਕਿਹਾ ਹੁਣ ਤੁਸੀਂ ਸਾਨੂੰ ਉਸ ਕੈਟਾਗਰੀ 'ਚ ਨਾ ਰੱਖੋ ਕਿ ਵੀ ਇਹ ਸਵੇਰੇ ਸਵੇਰੇ ਉੱਠਦੇ ਆ ਕਿਸੇ ਦਾ ਮੂੰਹ ਕੋਈ ਦੇਖੇ ਤਾਂ ਕਹਿੰਦਾ ਸੀ ਕਿ ਦਿਨ ਚੰਗਾ ਬੀਤਿਆ, ਤੇ ਕਈਆਂ ਨੂੰ ਹੁੰਦਾ ਸੀ ਕਿ ਭਾਈ ਇਹਨੂੰ ਦੇਖਦੇ ਆਂ ਵੀ ਕਿਵੇਂ ਆ ਗਿਆ, ਵੀ ਤੁਹਾਨੂੰ ਇਹੀ ਲੱਗੇ ਵੀ ਅਸੀਂ ਜਿਹੜਾ ਇਹਨਾਂ ਦੀ ਨੈਗੇਟਿਵਿਟੀ ਕਰਨੀ ਹੈ। ਪਰ ਹੁਣ ਕਰੀਏ ਵੀ ਕੀ ਹੈ? ਮੈਂ ਤਾਂ ਹਮੇਸ਼ਾ ਦੇਖਦਾ ਹੁੰਦਾ ਵੀ ਕੋਈ ਤਾਂ ਚੰਗੀ ਗੱਲ ਕਰਨ ਕਿ ਵੀ ਤਾਰੀਫ ਕਰਨ ਨੂੰ ਮੇਰਾ ਵੀ ਜੀ ਕਰਦਾ ਹੈ। ਬਾਈ ਨੇਚਰ ਮੈਂ ਕੋਈ ਨੈਗੇਟਿਵਿਟੀ ਵਾਲਾ ਬੰਦਾ ਨਹੀਂ ਹੈ, ਲੇਕਿਨ ਇਹਨਾਂ ਦਾ ਕੋਈ ਐਂਗਲ ਕਿਸੇ ਪਾਸਿਓਂ ਦੇਖੋ ਉਹ ਤਾਂ ਕਈ ਵਾਰੀ ਜ਼ੀਰੋ ਡਾਊਨ ਕਰਨਾ ਪੈਂਦਾ ਕਿ 10 ਗਾਲਾਂ ਬਣਦੀਆਂ 2 'ਚ ਕਿਵੇਂ ਸਮੇਟੀਏ। ਔਰ ਇਹ ਖਾਸ ਤੌਰ 'ਤੇ ਦੇਖੋ, ਵੈਸੇ ਤਾਂ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ ਇਹ ਕਿਸੇ ਵੀ ਹੈਲਥੀ ਸੁਸਾਇਟੀ ਜਾਂ ਖਾਸ ਤੌਰ 'ਤੇ ਜਦੋਂ ਡੈਮੋਕ੍ਰੇਸੀ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਅਮਰੀਕਾ ਹੈ ਹੁਣ, ਕਈ ਜਦੋਂ ਅਸੀਂ ਅਮਰੀਕਾ ਦੀ ਕਿਸੇ ਪਾਲਿਸੀ ਜਾਂ ਨੀਤੀ ਬਾਰੇ ਕੁਝ ਕਵਾਂਗੇ ਤੇ ਜਿਹੜੇ ਪਿੱਛੇ ਬੈਠੇ ਨੇ, ਕਿਉਂਕਿ ਉਹਨਾਂ ਦੇ ਅੰਦਰ ਇੰਨਾ ਖੌਫ ਭਰਿਆ ਹੋਇਆ ਸਿਸਟਮ ਨੇ ਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਭਾਰਤ 'ਚ ਬਹਿ ਕੇ ਭਾਰਤ ਦੇ ਖਿਲਾਫ ਕੁਝ ਬੋਲ ਨਹੀਂ ਸਕਦੇ, ਸੋਸ਼ਲ ਮੀਡੀਆ ਤੇ ਵੀ ਕੋਈ ਗੱਲ ਕਰੀਏ ਦੂਜਾ, ਤੇ ਇਹ ਅਮਰੀਕਾ 'ਚ ਬੈਠ ਕੇ ਜਿਸ ਮੁਲਕ ਦਾ ਖਾਂਦੇ ਨੇ ਉਹਨਾਂ ਵੀ ਬੁਰਾ ਭਲਾ ਕਹਿੰਦੇ ਨੇ। ਉਹਨਾਂ ਨੂੰ ਮੈਨੂੰ ਸਮਝਾਉਣ ਦੇ ਵਿੱਚ ਕਈ ਵਾਰ ਹੁਣ ਕੁਝ ਤਾਂ ਸਮਝ ਗਏ ਨੇ। ਮੈਨੂੰ ਇਹ ਲੱਗਦਾ ਵੀ ਇਹੀ ਖੂਬਸੂਰਤੀ ਹੁੰਦੀ ਹੈ ਡੈਮੋਕ੍ਰੇਸੀ ਜਾਂ ਲੋਕਤੰਤਰ ਦੀ। ਖੂਬਸੂਰਤੀ ਇਹ ਨਹੀਂ ਹੁੰਦੀ ਜੇ ਤੁਸੀਂ ਡਰ ਥੱਲੇ ਉਹੀ ਕੁਝ ਕਹਿਣਾ ਹੈ ਜੋ ਹਾਕਮ ਸੁਣਨਾ ਚਾਹੁੰਦੇ ਨੇ, ਤੇ ਇਹਨੂੰ ਹੀ ਡਿਕਟੇਟਰਸ਼ਿਪ ਕਹਿੰਦੇ ਨੇ। ਇਹੀ ਫੌਜੀ ਰੂਲ ਹੁੰਦਾ ਹੈ, ਇਹੀ ਆਟੋਕ੍ਰੇਸੀ ਹੈ, ਇਹੀ ਕਮਿਊਨਿਜ਼ਮ ਹੈ। ਜਮਹੂਰੀਅਤ ਦੀ ਖੂਬਸੂਰਤੀ ਇਹ ਹੈ ਕਿ ਤੁਸੀਂ ਜਿਹੜਾ ਉਹ ਡਿਸਐਗਰੀ ਕਰ ਸਕਦੇ ਹੋ, ਔਰ
ਇਸ ਨਾਲ ਹੀ ਜੇ ਅਮਰੀਕਾ ਨੇ ਤਰੱਕੀ ਕੀਤੀ ਹੈ ਜਾਂ ਈਵਨ ਯੂਕੇ, ਅੱਜ ਵੀ ਜਾ ਕੇ ਦੇਖੋ ਕਿੰਨਾ ਕਿ ਆਈਲੈਂਡ ਨਿੱਕੇ ਨਿੱਕੇ ਜੇ, ਔਰ ਕਿਵੇਂ ਜੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ, ਇਹ ਠੀਕ ਹੈ ਵੀ ਉਹਨਾਂ ਨੇ ਕਲੋਨੀਅਲਿਜ਼ਮ ਦੇ ਵਿੱਚ ਜ਼ਬਰ ਜ਼ੁਲਮ ਦੂਜਾ ਵੀ ਕੀਤਾ, ਪਰ ਜਦੋਂ ਚੀਜ਼ ਡਿਬੇਟ 'ਚ ਆ ਜਾਂਦੀ ਸੀ ਉਹਨਾਂ ਦੇ ਹਾਊਸ ਆਫ ਕਾਮਨਸ ਜਾਂ ਹਾਊਸ ਆਫ ਲਾਰਡਸ ਜਾਂ ਉਹਨਾਂ ਦੇ ਜਿਹੜੇ ਇਨਸਾਨੀਅਤ ਪੱਖੀ ਸਿਸਟਮ ਵਾਲੇ ਲੋਕ ਨੇ ਉਹਨੂੰ ਚੁੱਕ ਲੈਂਦੇ ਸੀ, ਫਿਰ ਉਹਨਾਂ ਨੂੰ ਉਹ ਬੈਕ ਟਰੈਕ ਕਰਨਾ ਪੈਂਦਾ ਸੀ। ਈਵਨ ਜਲਿਆਂਵਾਲਾ ਬਾਗ ਦੇ ਹਵਾਲੇ ਨਾਲ ਅਸੀਂ ਦੇਖਦੇ, ਹਾਲਾਂ ਉਹਦੇ 'ਚ ਕਿਹੜੇ ਕੋ ਹਜ਼ਾਰਾਂ ਬੰਦੇ ਮਾਰ ਦਿੱਤੇ ਸੀ, 500-600 ਕਿਲਿੰਗ ਸੀ, ਕੁਛ ਜ਼ਖਮੀ ਸੀ, ਇਸ ਕਿਸਮ ਦੇ ਤਾਂ ਹਜ਼ਾਰਾਂ ਉਹਨਾਂ ਨੇ ਦਰਬਾਰ ਸਾਹਿਬ ਸਾਡੇ ਜੂਨ 84 'ਚ ਮਾਰ ਦਿੱਤੇ, ਧਾਰਮਿਕ ਥਾਂ ਦੇ ਉੱਤੇ ਟੋਟਲ ਵਾਰ। ਪਰ 100 ਸਾਲ ਬੀਤਣ ਬਾਅਦ ਵੀ ਬ੍ਰਿਟਿਸ਼ ਕਦੇ ਉਹਨੂੰ ਜਸਟੀਫਾਈ ਨਹੀਂ ਕਰਦੇ, ਔਰ ਉਸ ਤੋਂ ਫੌਰਨ ਬਾਅਦ ਹੰਟਰ ਕਮਿਸ਼ਨ ਬਣਾਇਆ ਗਿਆ ਸੀ, ਉਹਨੇ ਆਇਡੈਂਟੀਫਾਈ ਕੀਤਾ ਸੀ ਕਿ ਕੌਣ ਮਰੇ ਨੇ, ਕਿੰਨੇ ਜ਼ਖਮੀ ਨੇ, ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ। ਅੱਜ ਵੀ ਪੰਜਾਬ ਅਸੈਂਬਲੀ ਦੇ ਰਿਕਾਰਡ ਦੇ ਵਿੱਚ ਹੰਟਰ ਕਮਿਸ਼ਨ ਜਿਨ੍ਹਾਂ ਨੂੰ ਕੰਪਨਸੇਸ਼ਨ ਮਿਲਿਆ ਜਾਂ ਦੂਜਾ, ਇਹ ਜਦੋਂ ਵੀ ਕੋਈ ਜਮਹੂਰੀਅਤ ਦੇ ਨਾਂ ਥੱਲੇ ਹੁੰਦਾ ਉਹਦੇ 'ਚ ਕੋਈ ਨਾ ਕੋਈ ਐਵਨਿਊ ਹੁੰਦਾ ਜਿਹਦੇ ਥੱਲੇ ਤੁਸੀਂ ਆਪਣੀ ਰਿਜ਼ੈਂਟਮੈਂਟ ਜਾਂ ਆਪਣੀ ਨਾ ਸਹਿਮਤੀ ਦੇ ਸਕਦੇ ਹੁੰਦੇ। ਲੇਕਿਨ ਪਿਛਲੇ 75 ਸਾਲਾਂ ਦੇ ਵਿੱਚ ਜਿਹੜਾ ਭਾਰਤ ਅੰਗਰੇਜ਼ਾਂ ਦੇ ਕਲੋਨੀਅਲ ਰੂਲ 'ਚੋਂ ਆਜ਼ਾਦ ਹੋਣ ਦਾ ਵੱਡਾ ਕ੍ਰੈਡਿਟ ਲੈਣ ਲਈ ਦੌੜ ਲੱਗੀ ਹੁੰਦੀ ਹੈ। ਕਾਂਗਰਸ ਦਾ ਆਪਣਾ ਕਲੇਮ ਹੈ, RSS ਵਾਲੇ ਜਿਨ੍ਹਾਂ 'ਚੋਂ ਕਿਸੇ ਨੇ ਚੀਚੀ ਨੂੰ ਜਾਲੀ ਲਹੂ ਵੀ ਨਹੀਂ ਲਵਾਇਆ, ਕੋਈ ਜੇਲ੍ਹ 'ਚ ਨਹੀਂ ਗਿਆ ਇਹਨਾਂ ਦਾ, ਕੋਈ ਗੋਲਵਲਕਰ, ਕੋਈ ਐਡਗਵੇਅਰ, ਉਹ ਜਿਹੜਾ ਉਹਨੂੰ ਅੰਮ੍ਰਿਤ ਕਾਲ ਤੇ ਫਲਾਣਾ ਤੇ ਟਿਮਕਾ ਦੇ ਥੱਲੇ ਬਾਕੀਆਂ ਨੂੰ ਮਾਈਨਸ ਕਰਕੇ ਉਹ ਤਾਂ ਇਵੇਂ ਹਿੰਦੂਤਵਾ ਦਾ ਇਤਿਹਾਸ ਸਿਰਜ ਰਹੇ ਨੇ ਜਿਵੇਂ ਸਾਰੀਆਂ ਕੁਰਬਾਨੀਆਂ ਹੀ ਉਹਨਾਂ ਨੇ ਕੀਤੀਆਂ ਹੋਣ। ਹਾਲਾਂ ਜਿਹੜਾ ਇਹਨਾਂ ਦਾ ਆਈਡੀਆ ਲੋਕ ਉਹ ਸਾਵਰਕਰ ਹੋਏ ਜਾਂ ਲਾਲਾ ਲਾਜਪਤ ਰਾਏ ਜਿਹਨੇ 2 ਨੇਸ਼ਨ ਥਿਓਰੀ ਜਾਂ ਹਿੰਦੂਤਵਾ ਦਾ ਸਾਵਰਕਰ ਔਰ ਲਾਜਪਤ ਰਾਇਆ ਦੇ ਮੂੰਹ ਚੋਂ ਇਹ ਪਹਿਲਾਂ ਨਿਕਲਦਾ ਹੈ ਇਹ ਗੰਦ ਜਿਹੜਾ, ਲੇਕਿਨ ਉਹ ਮਾਫੀਆਂ ਮੰਗ ਕੇ ਬਾਹਰ ਨਿਕਲੇ। ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਜੋ ਨੈਰੇਟਿਵ ਸਿਰਜਿਆ ਉਹ ਸਾਹਮਣੇ ਹੈ। ਪਰ ਹੁਣ ਜਦੋਂ 2014 ਤੋਂ ਸਿੱਧੇ ਤੌਰ ਤੇ ਇਹਨਾਂ ਦੇ ਕੋਲ ਪਾਵਰ ਆਈ ਤੇ ਇਹਨਾਂ ਨੇ ਜਿਸ ਕਿਸਮ ਦਾ ਨਾਜ਼ੀ ਤਰਜ਼ ਦਾ ਸਾਰੇ ਸਿਸਟਮ ਨੂੰ ਜਿਹੜਾ ਥੋੜਾ ਬਹੁਤ ਸੈਕੂਲਰਿਜ਼ਮ ਦਾ ਲਬਾਦਾ ਨਹਿਰੂ ਦੇ ਜ਼ਮਾਨੇ ਤੋਂ ਇੰਡੀਆ ਦੇ ਉੱਤੇ ਪਿਆ ਹੋਇਆ ਸੀ, ਉਹਨੂੰ ਵੀ ਲਾ ਕੇ ਜਿਵੇਂ ਨੰਗੇ ਚਿੱਟੇ ਹੋ ਕੇ ਨਾਜ਼ੀ ਵਿਚਾਰਧਾਰਾ ਦੇ ਵਾਂਗ ਇਹ ਜਿਹੜਾ ਹੈ ਉਹ ਨਾਫਿਜ਼ ਕਰ ਰਹੇ ਨੇ ਸਾਰੀਆਂ ਨੀਤੀਆਂ ਨੂੰ ਦੁਨੀਆ ਦੇ ਵਿੱਚ। ਇਹ ਠੀਕ ਹੈ ਕਿ ਬਹੁਤ ਸਾਰੀਆਂ ਜਦੋਂ ਅਸੀਂ ਦੁਨੀਆ ਦੀਆਂ ਇਨਸਾਨੀ ਹਕੂਕਾਂ ਦੀਆਂ ਤਨਜ਼ੀਮਾਂ ਦੀ ਗੱਲ ਕਰਦੇ ਹਾਂ ਉਹ ਆਪਣੀਆਂ ਰਿਪੋਰਟਸ ਕੱਢਦੇ ਨੇ, ਕੁਝ ਹੋਰ ਡਾਕਟਰਸ ਸੈਨ ਬਾਰਡਰਸ ਜਾਂ ਇਸ ਕਿਸਮ ਦੇ ਜਿਹੜੇ ਵਲੰਟੀਅਰ ਗਰੁੱਪ ਨੇ ਉਹ ਆਪਣੀ ਜਿਹੜੀ ਹੈ ਕੋਈ ਨਾ ਕੋਈ ਫਾਈਂਡਿੰਗ ਦਿੰਦੇ ਨੇ। ਪੱਤਰਕਾਰਾਂ ਦੇ ਨਾਲ ਜੁੜੇ ਹੋਏ ਜਿਹੜੇ ਜਰਨਲਿਸਟ ਅਗੇਂਸਟ ਪਰਸੀਕਿਊਸ਼ਨ ਵਰਗੀਆਂ ਬਾਡੀਆਂ ਨੇ ਉਹ ਦੱਸਣਗੀਆਂ ਵੀ ਉੱਥੇ ਭਾਰਤ 'ਚ ਕਿਵੇਂ ਮੀਡੀਆ ਨੂੰ ਕੁਚਲਿਆ ਜਾ ਰਿਹਾ, ਕਿਵੇਂ ਜਰਨਲਿਸਟਾਂ ਦੇ ਮਰਡਰ ਕੀਤੇ ਗਏ ਨੇ, ਕਿਵੇਂ ਉਹਨਾਂ ਦੇ ਉੱਤੇ NSA ਜਾਂ UAPA ਜਾਂ ਦੂਜਾ ਲਾਇਆ ਜਾ ਰਿਹਾ। ਫਿਰ ਜਿਹੜੀਆਂ ਕੁਛ ਇਨਵੈਸਟੀਗੇਟਿਵ ਰਿਪੋਰਟਸ ਜਿਵੇਂ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਯੂਰਪੀਅਨ NGO ਨੇ ਲੱਭਿਆ ਸੀ ਕਿ ਕਿਵੇਂ 650 ਤੋਂ ਜ਼ਿਆਦਾ ਨਕਲੀ ਵੈਬਸਾਈਟ ਬਣਾ ਕੇ ਔਰ NGOs ਦੇ ਨਾਂ ਥੱਲੇ ਔਰ ਈਵਨ ਇੱਕ ਡੈਡ ਪ੍ਰੋਫੈਸਰ ਉਹਦਾ ਹਾਰਵਰਡ ਦਾ ਜਿਹਦੇ ਨਾਂ ਦੀ NGO ਸੀ ਉਹਦੇ ਥੱਲੇ ਕਿਵੇਂ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਝੂਠ ਨੂੰ ਫੈਲਾਇਆ, ਕਿਵੇਂ ਈਵਨ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਜੰਮੂ ਕਸ਼ਮੀਰ 'ਚ ਜਿਹੜਾ ਉਹਨਾਂ ਦੀ ਟ੍ਰਿਪ ਫਾਈਨੈਂਸ ਕੀਤੀ, ਬਾਅਦ ਸਾਹਮਣੇ ਆਏ ਕਿ ਬਈ ਉਹ ਸਾਰਾ ਡਿਸਇਨਫੋ ਲੈਬ ਦੇ ਥੱਲੇ ਹੀ ਸੀ। ਲੇਕਿਨ ਇਹਨਾਂ ਬੇਸ਼ਰਮਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਹੁਣ ਇੱਕ ਜਿਹੜੀ ਰਿਪੋਰਟ ਅੱਜ ਸਾਹਮਣੇ ਆਈ ਔਰ ਇਹਨੂੰ ਕਾਰਵਾਂ ਮੈਗਜ਼ੀਨ ਨੇ ਪਬਲਿਸ਼ ਕੀਤਾ ਔਰ ਇਹ ਉਰਵਸ਼ੀ ਸਰਕਾਰ ਨੇ ਵੀ ਕੋਟ ਕੀਤਾ ਉਸ ਨੂੰ ਡਿਪਾਰਟਮੈਂਟ ਆਫ ਜਸਟਿਸ ਦੇ ਰਿਕਾਰਡ 'ਚੋਂ, ਉਹ ਇਹ ਹੈ ਕਿ ਵੀ ਹੁਣ ਅਮਰੀਕਾ ਦੇ ਵਿੱਚ ਲੌਬੀ ਕਰਨਾ ਜਿਹੜਾ ਹੈ ਉਹ ਕੋਈ ਗੈਰ ਕਾਨੂੰਨੀ ਨਹੀਂ ਹੈ। ਪਰ ਉਸ ਦਾ ਪ੍ਰੋਸੀਜਰ ਹੈ ਜਿਹੜੀਆਂ ਹੁਣ ਜਿਹਨੂੰ ਅਸੀਂ ਬੈਲਟ ਵੇ ਕਹਿੰਦੇ ਹਾਂ ਜਿਹਦੇ ਵਿਦਨ ਕੈਪੀਟਲ ਹਿੱਲ ਕਾਂਗਰਸ US ਕਾਂਗਰਸ ਦੀਆਂ ਸਾਰੀਆਂ ਹੀ ਬਿਲਡਿੰਗਸ 2-3 ਜਿਹੜੀਆਂ ਨੇ ਔਰ ਸੈਨੇਟ ਬਿਲਡਿੰਗ ਔਰ ਵਾਈਟ ਹਾਊਸ, ਜਦੋਂ ਡਿਸੀਜਨ ਮੇਕਰਸ ਕਹਿਣਾ ਹੋਏ, ਲਾਅ ਮੇਕਰ ਕਹਿਣਾ ਹੋਏ ਜਾਂ ਓਪੀਨੀਅਨ ਮੇਕਰ ਕਹਿਣਾ ਹੋਏ ਤੇ ਉਹਨੂੰ ਅਮਰੀਕਾ ਦੇ ਵਿੱਚ ਬੈਲਟ ਅੰਡਰ ਦਾ ਵਿਦਨ ਦਾ ਬੈਲਟ ਵੇ ਕਹਿਣਗੇ ਕਿ ਜੀ ਬੈਲਟ ਵੇ ਔਰ ਹੈ ਕਿ ਪੂਰੀ ਬੈਲਟ ਬਣਦੀ ਆਲੇ ਦੁਆਲੇ, ਉਹਦੇ 'ਚ ਉਹ ਸਾਰੇ ਬਹਿੰਦੇ ਨੇ।
ਹੁਣ ਉਹਨਾਂ ਬੈਲਟਵੇਜ਼ ਦੇ ਅੰਦਰ ਇੱਕ ਪੂਰਾ ਤਗੜਾ ਗਰੁੱਪ ਜਿਹੜਾ ਹੈ ਜਿਨ੍ਹਾਂ ਨੂੰ ਲੌਬਿਸਟ ਕਿਹਾ ਜਾਂਦਾ ਹੈ, ਔਰ ਜਿਹੜੀ ਲੌਬੀ ਹੈ ਅਮਰੀਕਾ ਦੇ ਵਿੱਚ ਲੌਬਿੰਗ ਕਰਨ ਲਈ ਤੁਹਾਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ ਹੈ। ਹੁਣ ਜਿਹੜੇ ਕੁਝ ਕਾਂਗਰਸਮੈਨ ਜਾਂ ਸੈਨੇਟਰ ਜਾਂ ਈਵਨ ਗਵਰਨਰ ਜਾਂ ਅਸੈਂਬਲੀਮੈਨ ਜਿਹੜੇ ਆਪਣੀ ਟਰਮ ਖਤਮ ਕਰ ਦਿੰਦੇ ਨੇ ਜਾਂ ਆਪਣਾ ਉੱਥੋਂ ਛੱਡ ਦਿੰਦੇ ਨੇ, ਉਹ ਫਿਰ ਐਜ਼ ਏ ਲੌਬਿਸਟ ਬਣ ਜਾਂਦੇ। ਹੁਣ ਲੌਬਿੰਗ ਕੀ ਹੁੰਦੀ ਹੈ ਕਿ ਵੀ ਤੁਸੀਂ ਕਿਸੇ ਇਸ਼ੂ ਦੇ ਉੱਤੇ ਜਿਹੜਾ ਹੈ ਉਹ ਜਿਨ੍ਹਾਂ ਤੋਂ ਤੁਸੀਂ ਪੈਸੇ ਲਏ ਨੇ ਜਾਂ ਜਿਨ੍ਹਾਂ ਦੇ ਲਈ ਤੁਸੀਂ ਲੌਬੀ ਕਰ ਰਹੇ ਹੋ ਉਹਨਾਂ ਦਾ ਨੁਕਤਾ ਨਿਗਾਹ ਜਿਹੜਾ ਤੁਸੀਂ ਉਹ ਪਹੁੰਚਾਉਣਾ ਹੈ ਲਾਅ ਮੇਕਰਸ ਤੱਕ ਜਾਂ ਓਪੀਨੀਅਨ ਮੇਕਰਸ ਤੱਕ, ਤਾਂ ਕਿ ਜਿਹੜਾ ਵੀ ਲਾਅ ਬਣੇ ਉਹ ਉਹਨਾਂ ਨੂੰ ਫੇਵਰਿੰਗ ਹੋਏ ਜਾਂ ਕੋਈ ਐਸਾ ਲਾਅ ਜਿਹੜਾ ਉਹਨਾਂ ਦੇ ਲਈ ਨੁਕਸਾਨਦੇਹ ਹੋਏ ਉਸ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਔਰ ਮੇਰਾ ਖਿਆਲ ਹੈ ਵੀ ਇੱਕ ਅੰਦਾਜ਼ੇ ਮੁਤਾਬਕ ਇੱਕ ਜ਼ਮਾਨੇ 'ਚ 50,000 ਤੋਂ ਜ਼ਿਆਦਾ ਲੌਬਿਸਟ ਸੀ ਜਿਹੜੇ ਰਜਿਸਟਰਡ, ਕਿਉਂਕਿ ਅਮਰੀਕਾ 'ਚ ਇਕੱਲਾ ਇਹੀ ਨਹੀਂ ਕਿ ਵੀ ਇੱਕ ਤਾਂ ਫੋਰਨ ਏਜੰਟਸ ਦੀ ਲੌਬੀ ਹੈ, ਜੋ ਤੁਸੀਂ ਫੋਰਨ ਗਵਰਨਮੈਂਟ ਲਈ ਕੰਮ ਕਰਨਾ ਹੈ, ਫੋਰਨ ਗਵਰਨਮੈਂਟ ਦੇ ਇਸ਼ੂਜ਼ ਨੂੰ ਹਾਈਲਾਈਟ ਕਰਨਾ ਹੈ, ਫਿਰ ਤੁਹਾਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ। ਪਰ ਅਦਰਵਾਈਜ਼ ਐਜ਼ ਏ ਲੌਬਿਸਟ ਜੇ ਹੁਣ ਇੱਥੇ ਟੋਬੈਕੋ ਲੌਬੀ ਹੈ, ਫਾਰਮਰਸ ਲੌਬੀ ਹੈ, ਹੋਰ ਕਿੰਨੇ ਜਿਹੜੇ ਨੇ ਜਿਹੜੇ ਅਦਾਰੇ ਨੇ ਉਹਨਾਂ ਦੀਆਂ ਉਹ ਵਿਦਨ ਕੰਟਰੀ ਹੈ, ਕਿਉਂਕਿ ਤੁਸੀਂ US ਸਿਟੀਜ਼ਨ ਹੋ, ਉਹ ਤੁਹਾਡੀ ਲੌਬੀ ਵਿਦਨ ਹੋ। ਪਰ ਜੇ ਤੁਸੀਂ ਕਿਸੇ ਮੁਲਕ ਦੇ ਬਿਹਾਫ ਦੇ ਉੱਤੇ ਲੌਬੀ ਕਰਨੀ ਹੈ ਉਹ ਐਜ਼ ਏ ਫੋਰਨ ਏਜੰਟ, ਫਿਰ ਉਹਦਾ ਇੱਕ ਵੱਖਰਾ ਪ੍ਰੋਸੀਜਰ ਹੁੰਦਾ ਜਿਹਦੇ 'ਚੋਂ ਤੁਸੀਂ ਨਿਕਲਦੇ ਹੋ ਸਾਰਿਆਂ ਨੂੰ। ਫਿਰ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇਲੈਕਸ਼ਨ ਲਾਅ ਨੇ। ਹੁਣ ਇੱਕ ਬੰਦਾ ਐਵਰੇਜ ਆਪਣੇ 12 ਮਹੀਨੇ ਦੇ ਪੀਰੀਅਡ 'ਚ $1,000 ਤੋਂ ਜ਼ਿਆਦਾ ਡੋਨੇਟ ਨਹੀਂ ਕਰ ਸਕਦਾ ਕਿਸੇ ਵੀ ਕੈਂਡੀਡੇਟ ਨੂੰ, ਕਿਉਂਕਿ ਇਸ ਗੱਲ ਦਾ ਵੀ ਧਿਆਨ ਉਹਨਾਂ ਨੇ ਰੱਖਿਆ ਕਿ ਕਰਪਟ ਨਾ ਹੋਏ ਸਿਸਟਮ, ਕਿ ਵੀ ਤੁਸੀਂ ਕਿਸੇ ਤੋਂ ਪੈਸੇ ਖਾ ਰਹੇ ਹੋ ਔਰ ਫਿਰ ਉਹਦਾ ਹੀ ਕੰਮ ਕਰ ਰਹੇ ਹੋ। ਹਾਲਾਂਕਿ ਸਿਸਟਮ ਇਹਨਾਂ ਨੇ ਵੀ ਜਿਹਨੂੰ ਇਹ ਤਾਂ ਇਲੈਕਸ਼ਨ ਕਮਿਸ਼ਨ ਦੇ ਲਾਅ ਨੇ ਜਿਹਦੇ ਥੱਲੇ ਨਹੀਂ ਹੋ ਸਕਦਾ, ਲੇਕਿਨ ਸੌਫਟ ਮਨੀ ਦਾ ਤਰੀਕਾ ਹੈਗਾ। ਉਹ ਵੱਡੀਆਂ ਫਰਮਾਂ ਜਾਂ ਦੂਜੀਆਂ ਉਹ ਉਸ ਕੈਟਾਗਰੀ 'ਚ ਜਦੋਂ ਦਿੰਦੀਆਂ ਨੇ ਉਹ ਮਿਲੀਅਨਸ ਦੀ ਡੋਨੇਸ਼ਨ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਇੱਥੇ ਵੱਡੀਆਂ ਲੌਬੀਜ਼ ਨੇ, ਇੰਪਲੋਈਜ਼ ਹੋਣ, ਟੀਚਰਸ ਹੋਣ, ਗੇ ਲੈਸਬੀਅਨ ਹੋਏ, ਰਾਈਫਲਸ ਐਸੋਸੀਏਸ਼ਨਸ ਹੋਣ, ਉਹ ਦੋਨੋਂ ਹੀ ਪਾਰਟੀਆਂ ਨੂੰ, ਰਿਪਬਲਿਕਨ ਔਰ ਡੈਮੋਕ੍ਰੇਟਾਂ ਨੂੰ ਜਿਹੜਾ ਉਹ ਫੰਡ ਕਰਦੀਆਂ। 19-20 ਦਾ ਫਰਕ ਰੱਖਦੀਆਂ, ਜਿਹੜਾ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇੱਧਰ ਜਿੱਤਣ ਵਾਲਾ ਹੈ ਜਾਂ ਉੱਧਰ ਹੈ, ਜਾਂ ਉਹਨੂੰ 20 ਮਿਲੀਅਨ ਦਿੱਤਾ ਹੈ ਦੂਜੇ ਨੂੰ 18 ਦੇ ਦੇਣਗੇ। ਸੋ ਇਹ ਉਹਨਾਂ ਨੂੰ ਗੁੱਡ ਹਿਊਮਰ 'ਚ ਰੱਖਦੀਆਂ ਨੇ, ਕਿਉਂਕਿ ਪੋਲੀਟੀਸ਼ੀਅਨ ਦਾ ਪੋਲੀਟੀਸ਼ੀਅਨ ਹੀ ਨੇ, ਉਹ ਹਰ ਪਾਸੇ ਪ੍ਰਭਾਵ ਕਬੂਲਦੇ ਨੇ ਜਿਸ ਕੰਸਟੀਚੁਐਂਸੀ 'ਚੋਂ ਆਉਂਦੇ ਨੇ। ਜੇ ਹੁਣ ਐਗਰੀਕਲਚਰ ਬੈਲਟ ਦੇ ਜਾਂ ਸਾਊਥ ਦੀਆਂ ਸਟੇਟਾਂ ਦੇ ਨੇ ਤੇ ਉਹਨਾਂ ਨੇ ਆਪਣੇ ਵਰਕਰਸ ਦਾ ਔਰ ਇੰਪਲੋਇਮੈਂਟ ਔਰ ਕੋਈ ਜਿਹੜਾ ਉਹ ਕਿਤੇ ਕੇਨ ਸ਼ੂਗਰ ਹੈ, ਕਿਤੇ ਰਾਈਸ ਔਰ ਦੂਸਰੇ ਫਾਰਮਰਸ ਨੇ, ਉਹਨਾਂ ਦੇ ਕੀ ਇੰਟਰਸਟ ਨੇ। ਸੋ ਇਹ ਮੈਂ ਇੱਕ ਸਿਸਟਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਜਿਹੜੇ ਫੋਰਨ ਏਜੰਟ ਨੇ, ਜਿਹੜੇ ਫੋਰਨ ਮੁਲਕਾਂ ਦੇ ਲਈ ਜਿਹੜੇ ਲੌਬੀ ਕਰਦੇ ਨੇ ਉਹਨਾਂ ਦੇ ਇੰਟਰਸਟ ਲਈ, ਉਹਨਾਂ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ ਔਰ ਉਹਨਾਂ ਦੇ ਉੱਤੇ ਜਿਹੜੀ ਹੈ ਜ਼ਿਆਦਾ ਨਿਗਾਹਸਾਨੀ ਹੁੰਦੀ ਹੈ ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਦੀਆਂ ਵੀ, ਤਾਂ ਕਿ ਫੋਰਨ ਮਨੀ, ਬਾਹਰਲੇ ਮੁਲਕਾਂ ਦੀ ਮਨੀ ਆ ਕੇ ਇੱਥੇ ਸਿਸਟਮ ਨੂੰ ਕਰਪਟ ਨਾ ਕਰੇ ਔਰ ਬਾਹਰਲੇ ਮੁਲਕਾਂ ਦੇ ਇੰਟਰਸਟ ਜਿਹੜੇ ਨੇ ਉਹ ਹਾਵੀ ਨਾ ਹੋਣ ਅਮਰੀਕਨ ਪਾਲਿਸੀਜ਼ ਦੇ ਉੱਤੇ। ਹੁਣ ਜਿਵੇਂ ਕੈਨੇਡਾ ਬਾਰੇ ਤਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਚਾਰਜ ਲਾਇਆ ਸੀ, ਜਸਟਿਨ ਟਰੂਡੋ ਨੇ, ਚਾਈਨਾ ਦੇ ਉੱਤੇ, ਕਿ ਵੀ ਉਹਨਾਂ ਨੇ ਕਿਵੇਂ ਕੀਤਾ। ਉਹਨਾਂ ਦੇ ਡਿਫਰੈਂਟ ਲਾਅ ਨੇ, ਪਰ ਮੈਂ ਅਮਰੀਕਾ ਦੀ ਗੱਲ ਕਰ ਰਿਹਾ। ਕੈਨੇਡਾ 'ਚ ਵੀ ਇਹ ਪਾਰਟ ਹੈ ਕਿ ਭਾਈ ਜਿਹੜੇ ਨੇ ਤੁਸੀਂ ਗਰੂਮ ਕਰਦੇ ਹੋ ਕਿਸੇ ਨੂੰ, ਫਿਰ ਉਹ ਤੁਹਾਡੇ ਇੰਟਰਸਟ ਦੀ ਗੱਲ ਕਰਦਾ ਹੈ, ਜਾਂ ਕਿਸੇ ਸਟੇਜ ਦੇ ਉੱਤੇ ਫਿਰ ਜੇ ਉਹ ਕਿਸੇ ਕੀ ਪੋਜੀਸ਼ਨ ਤੇ ਆ ਜਾਏ ਇਸ ਕਿਸਮ ਦਾ, ਉਹ ਸਪਾਈਂਗ ਵੀ ਕਰਦੇ ਨੇ। ਇਵੇਂ ਹੀ ਹੁੰਦਾ, ਉਹ ਫਿਰ ਦਸਤਾਵੇਜ਼ ਇੱਕ ਦੇ ਦੂਜੇ ਸੀਕ੍ਰੇਟ ਦਸਤਾਵੇਜ਼ ਪਹੁੰਚਾਉਣਾ, ਇਸ ਲਈ ਇਸ ਦੇ ਉੱਤੇ ਅੱਖ ਹੁੰਦੀ ਹੈ। ਹੁਣ ਜਿਹੜੀ ਕਾਰਵਾਂ ਮੈਗਜ਼ੀਨ ਦੀ ਸਟੋਰੀ ਜਿਹੜੀ ਕਿ ਉਹਨਾਂ ਦੇ ਮੇਜਰ ਨਿਊਜ਼ਪੇਪਰਸ ਨੂੰ ਵੀ ਲਾਉਣ ਤੇ ਮਜਬੂਰ ਹੋਣਾ ਪਿਆ, ਇਸ ਦੀ ਹੈਡਲਾਈਨ ਹੈ ਫਿਕਟੀਸ਼ੀਅਸ ਪਾਰਟੀ lobbied in US for India on Kashmir report. By early 2020, it appears that DPI lobbying efforts extended beyond the issue of Kashmir. ਹੁਣ ਇਹ ਰਿਪੋਰਟ ਇਹ ਹੈ ਕਿ ਭਾਈ ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਈਨੀ ਸਟੇਟਸ ਆਰਟੀਕਲ 370-35A ਖਤਮ ਕੀਤਾ ਗਿਆ
ਔਰ ਈਵਨ ਉਹਦਾ ਸੂਬੇ ਦਾ ਵਜੂਦ ਵੀ ਖਤਮ ਕੀਤਾ ਗਿਆ ਹੈ। ਇਹਦੇ ਬਾਵਜੂਦ ਕਿ ਇਹ ਇਸ਼ੂ ਐਜ਼ ਏ ਡਿਸਪਿਊਟਡ ਟੈਰੀਟਰੀ UN ਸਿਕਿਉਰਿਟੀ ਕਾਉਂਸਲ ਦੇ ਸਾਹਮਣੇ ਹੈ, ਜਿਹਦੇ 14-15 ਰੈਜ਼ੋਲੂਸ਼ਨ ਜੰਮੂ ਕਸ਼ਮੀਰ ਦੇ ਵਿੱਚ ਪਲੇਬੇਸਾਈਟ ਦੀ ਗੱਲ ਕਰਦੇ ਨੇ, ਔਰ ਇਸ ਦੇ ਉੱਤੇ US ਕਾਂਗਰਸ ਦੇ ਵਿੱਚ ਕੁਝ ਵੋਕਲ ਕਾਂਗਰਸਮੈਨ ਵੂਮਨ ਜਿਨ੍ਹਾਂ 'ਚ ਜਿਹੜੀ ਹੁਣ ਵਾਈਸ ਪ੍ਰੈਜ਼ੀਡੈਂਟ ਹੈ ਕਮਲਾ ਹੈਰਿਸ, ਇਹ ਵੀ ਸੀ, ਉਹਨਾਂ 'ਚ ਜੈਪਾਲ ਬੀਬੀ ਹੈ ਉੱਥੋਂ ਹੀ ਸੀਐਟਲ ਤੋਂ, ਉਹ ਵੀ ਇੰਡੀਅਨ, ਔਰ ਉਹ ਵੀ ਸੀ, ਔਰ ਹੋਰ ਵੀ ਜਿਹੜੀਆਂ ਨੇ ਹੀਅਰਿੰਗਸ ਵੀ ਹੋਈਆਂ, ਔਰ ਖ਼ਾਸ ਤੌਰ 'ਤੇ ਜਿਹੜੀ ਫੌਜ ਉੱਥੇ ਰੱਖ ਕੇ ਜ਼ੁਲਮ ਕਰ ਰਹੇ ਸੀ। ਇਸੇ ਤਰੀਕੇ ਨਾਲ ਹੁਣ ਇਹਨਾਂ ਨੂੰ ਵੀ ਪਤਾ ਸੀ, ਇੱਕ ਪਾਸੇ ਜਿਵੇਂ ਅਸੀਂ ਕਿਹਾ ਵੀ ਡਿਸਇਨਫੋ ਲੈਬ ਦੇ ਥੱਲੇ ਉਹਨਾਂ ਨੇ ਪੈਸਾ ਖਰਚ ਕੇ ਯੂਰਪੀਅਨ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਕਸ਼ਮੀਰ ਭਿਜਵਾਇਆ, ਇਹ ਦੱਸਣ ਦੇ ਲਈ ਕਿ ਉੱਥੇ ਤਾਂ ਸਭ ਕੁਝ ਨਾਰਮਲ ਹੈ, ਔਰ ਉਹਨਾਂ ਨੂੰ ਉੱਥੇ ਹੀ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਲਿਜਾਣਾ ਸੀ। ਉਹ ਤਾਂ ਪਹਿਲਾਂ ਹੀ ਉਹਨਾਂ ਦੇ ਮੂੰਹ ਖਾਂਦਾ, ਅੱਖਾਂ ਸ਼ਰਮਾਂਦੀਆਂ, ਉਹਨਾਂ ਦੀ ਜਿਹੜੀ ਹੈ ਉਹ ਹੌਸਪਿਟੈਲਿਟੀ ਇੰਜੋਏ ਕਰ ਰਹੇ ਸੀ। ਸੋ ਅਮਰੀਕਾ 'ਚ ਇੰਡੀਆ ਨੇ ਰਿਅਲਾਈਜ਼ ਕੀਤਾ, ਆਲਾ ਟਰੰਪ ਐਡਮਿਨਿਸਟ੍ਰੇਸ਼ਨ ਸੀ ਉਦੋਂ, ਔਰ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਹੈ ਕਿ ਜੋ ਵੀ ਹੋਇਆ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਮਰਜ਼ੀ ਨਾਲ ਹੋਇਆ। ਔਰ ਮੈਂ ਜਦੋਂ ਹੁਣ ਪਿੱਛੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਸਮਾਗਮ ਤੇ ਸੀ, ਔਰ ਇੱਕ ਬੜੇ ਇੰਪੋਰਟੈਂਟ ਜਿਹੜੇ ਫੌਜ ਦੇ ਵਿੱਚ ਹਾਇਰ ਲੈਵਲ ਤੇ ਰਹੇ ਪਾਕਿਸਤਾਨ ਦੇ, ਉਹਨਾਂ ਨੇ ਮੈਨੂੰ ਪਾਸੇ ਲਿਜਾ ਕੇ ਕੋਈ ਗੱਲ ਹੋਈ, ਉਹ ਐਡਮਾਇਰ ਕਰਦੇ ਨੇ ਕਿ ਭਾਈ ਅਸੀਂ ਕਸ਼ਮੀਰੀਆਂ ਦੇ ਕੇਸ ਨੂੰ ਕਸ਼ਮੀਰੀਆਂ ਤੋਂ ਵੀ ਵੱਧ ਐਡਵੋਕੇਟ ਕਰਦੇ ਹਾਂ। ਪਰ ਉਹਨਾਂ ਨੇ ਜਿਹੜੀ ਮੈਨੂੰ ਗੱਲ ਕਹੀ, ਉਹਨੇ ਮੈਨੂੰ ਜਿਹੜਾ ਥੋੜ੍ਹਾ ਜਿਹਾ ਧੱਕਾ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਜੀ ਈਵਨ ਜਿਹੜੀ ਪਾਕਿਸਤਾਨ ਦੇ ਵਿੱਚ ਵੀ ਦਾ ਪੀਪਲ ਹੂ ਮੈਟਰ ਦੇ ਵਰ ਆਲਵੇਜ਼ ਆਲਸੋ ਔਨ ਬੋਰਡ, ਕਿ ਵੀ ਜੇ ਉਹ ਜਿਹੜਾ ਇਹ ਲਿਆ ਗਿਆ ਫੈਸਲਾ ਇਹ ਮਹਿਜ਼ ਇਹ ਨਹੀਂ ਹੈ। ਫਿਰ ਉਹਨਾਂ ਨੇ ਮੈਨੂੰ ਮੈਂ ਤਾਂ ਸੁਣਨਾ ਹੀ ਸੀ, ਮੈਨੂੰ ਤਾਂ ਕੋਈ ਇਸ ਦੀ ਇੰਟੀਰੀਅਰ ਦੀ ਜਾਣਕਾਰੀ ਨਹੀਂ ਹੈ, ਪਰ ਉਸ ਤੋਂ ਮੈਨੂੰ ਇਹ ਅੰਦਾਜ਼ਾ ਹੋਇਆ ਕਿ ਵੀ ਈਵਨ ਵਿਦਨ ਵੀ ਪਾਕਿਸਤਾਨ ਦੇ ਇੱਕ ਰਾਏ, ਉਸ ਤੋਂ ਪਹਿਲਾਂ ਕੁਝ ਪੋਲੀਟੀਕਲ ਐਕਟਿਵਿਸਟ ਨੇ ਮੈਨੂੰ ਜਿਹੜੀਆਂ ਵਿਰੋਧੀ ਪਾਰਟੀ ਦੇ ਸੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ ਇਹ ਵੀ ਰਲੇ ਹੋਏ ਨੇ, ਪਰ ਮੈਂ ਉਹਦੇ ਤੇ ਕਿਉਂਕਿ ਵਿਰੋਧੀਆਂ ਨੇ ਤਾਂ ਹੋਣਾ ਹੀ ਹੁੰਦਾ, ਪਰ ਜਦੋਂ ਕੋਈ ਇਸ ਲੈਵਲ ਦਾ ਕ੍ਰੈਡੀਬਲ ਬੰਦਾ ਵੀ ਇਹ ਕਹੇ ਕਿ ਜੀ ਪ੍ਰੋਮਿਸ ਕੁਝ ਹੋਰ ਕੀਤਾ ਗਿਆ ਉਹਨਾਂ ਨੂੰ ਕਿ ਭਾਈ ਇਹਨੂੰ ਸੈਟਲ ਕਰੋ ਜਿੱਥੇ ਕਿ ਹੈ, ਇਹਨੂੰ ਹੀ ਪਰਮਾਨੈਂਟ ਬਾਰਡਰ ਬਣਾ ਦਿਓ ਲਾਈਨ ਆਫ LOC ਨੂੰ, ਔਰ ਤੁਹਾਨੂੰ ਇਹ ਦਿਆਂਗੇ ਵੀ ਉਹ ਦੂਸਰੇ ਪਾਰਟ ਤੋਂ ਮੁੱਕਰ ਗਏ, ਇਸ ਲਈ ਹੁਣ ਇਹ ਚੁਭਣ ਲੱਗ ਗਿਆ ਬਹੁਤ, ਅਦਰਵਾਈਜ਼ ਹੈ ਇਹ ਪਤਾ ਨਹੀਂ ਠੀਕ ਹੈ ਕਿ ਨਹੀਂ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਟਰੰਪ ਦੀ ਓਕੇ ਤੋਂ ਬਾਅਦ ਹੀ ਮੋਦੀ ਨੇ ਕੀਤਾ, ਪਰ ਕਿਉਂਕਿ ਜਿਵੇਂ ਮੈਂ ਕਿਹਾ ਵੀ ਇੱਥੇ ਇਹ ਨਹੀਂ ਹੈ ਵੀ ਹਰ ਬ੍ਰਾਂਚ ਇੱਕ ਦੂਜੇ ਨਾਲ ਬੱਝੀ ਹੋਈ ਹੈ, US ਕਾਂਗਰਸ ਇੰਡੀਪੈਂਡੈਂਟ ਬਾਡੀ ਹੈ। ਸੋ ਇੰਡੀਆ ਨੇ ਰਿਅਲਾਈਜ਼ ਕਰਦੇ ਆ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏਗਾ। ਉਹਨਾਂ ਨੇ ਜਿਹੜਾ ਲੌਬਿੰਗ ਫਰਮ, ਜਿਹੜੀ ਹੁਣ ਲੌਬਿੰਗ ਫਰਮ ਤਾਂ ਐਜ਼ ਏ ਫੋਰਨ ਏਜੰਟ ਵੀ ਉਹ ਹਾਇਰ ਕਰ ਸਕਦੇ ਸੀ, ਲੇਕਿਨ ਕਿਉਂਕਿ ਉਹਨਾਂ ਨੇ ਡਰਟੀ ਕੰਮ ਕਰਨਾ ਹੁੰਦਾ ਹੈ, ਉਹਨਾਂ ਨੇ ਇੱਕ ਕੋਈ ਪ੍ਰੋਪਰ ਐਜ਼ ਏ ਫੋਰਨ ਏਜੰਟ ਉਹ ਐਮਬੈਸੀ ਕਰ ਨਹੀਂ ਸਕਦੀ। ਹੁਣ ਜਿਹੜਾ ਐਮਬੈਸੀ ਹੈ ਜਦੋਂ ਇਹ ਆਪਣੇ ਕ੍ਰੈਡੈਂਸ਼ੀਅਲਸ ਪੇਸ਼ ਕਰਦੇ ਨੇ ਐਮਬੈਸਡਰ, ਜਦੋਂ ਉਹ ਵਿਦਨ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਉਹ ਗੱਲ ਮੈਂ ਕਈ ਵਾਰ ਕਹੀ ਹੈ ਕਿ ਆਪਣੇ ਲੋਕ ਜਦੋਂ ਇਹ ਕਿਸੇ ਨੂੰ ਵੀਜ਼ੇ ਦੀ ਧਮਕੀ ਦਿੰਦੇ ਨੇ ਜਾਂ ਗੁਰਦੁਆਰਿਆਂ 'ਚ ਇੰਟਰਫੀਅਰ ਕਰਦੇ ਨੇ, ਅਸੀਂ ਪੁਆਇੰਟ ਆਊਟ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਵੀ ਕਿਉਂਕਿ ਅਸੀਂ ਇੰਡੀਆ ਦੇ ਗਿੱਜੇ ਹੋਏ ਜੀ, ਉੱਥੇ ਹਰ ਕੋਈ ਹਰ ਇੱਕ ਚੀਜ਼ ਦੇ ਵਿੱਚ ਲੱਤ ਪਸੰਦ ਹੈ। ਇਹ ਅਗੇਂਸਟ ਦਾ ਲਾਅ ਹੈ, ਔਰ ਇਹ ਉਹਨਾਂ ਨੂੰ ਪਤਾ ਹੈ ਕਿ ਵੀ ਉਹ ਇੰਡੀਪੈਂਡੈਂਟਲੀ ਐਮਬੈਸੀ ਦੇ ਤੌਰ ਤੇ ਕਸ਼ਮੀਰ ਦੇ ਮੁੱਦੇ ਤੇ ਲੌਬੀ ਨਹੀਂ ਕਰ ਸਕਦੇ ਜਾਂ ਅਮਰੀਕਨ ਲਾਅ ਮੇਕਰਸ ਤੱਕ ਪਹੁੰਚ ਨਹੀਂ ਕਰ ਸਕਦੇ। ਜੇ ਐਜ਼ ਏ ਫੋਰਨ ਏਜੰਟ ਕਰਕੇ ਕਰਨਗੇ, ਉਹ ਲੌਬਿੰਗ ਫਰਮ ਹਾਇਰ ਕਰਕੇ, ਉਸ ਲਈ ਉਹਦੇ ਲਈ ਇੱਕ ਪ੍ਰੋਸੀਜਰ ਹੈ, ਉਹਦੇ ਚੋਂ ਨਿਕਲਣਾ ਪੈਂਦਾ, ਉਹਦੇ ਤੇ ਅੱਖ ਵੀ ਪੂਰੀ ਹੁੰਦੀ ਹੈ। ਸੋ ਇਹਨਾਂ ਨੇ ਕੀ ਕੀਤਾ ਕਿ ਐਡਰੈਸ ਐਮਬੈਸੀ ਦਾ ਦਿੱਤਾ ਜਿੱਥੇ ਇੰਡੀਅਨ ਐਮਬੈਸੀ ਹੈ, ਫੇਕ ਨੇਮ ਦੇ ਥੱਲੇ, ਔਰ ਇਹ ਇਸ ਰਿਪੋਰਟ ਦੇ ਮੁਤਾਬਕ ਹੈ ਕਿ $10 ਮਿਲੀਅਨ ਇਹਨਾਂ ਨੇ ਇਸ ਰਾਹੀਂ ਜਿਹੜਾ ਉਹ ਖਰਚ ਕੀਤੇ। ਔਰ ਇਹ ਬਿਗਨਿੰਗ ਇਹ ਹੈ ਕਿ ਐਨ ਅਬਸਕਿਓਰ ਪੋਲੀਟੀਕਲ ਪਾਰਟੀ with its address the same as Indian embassy in Washington was used by Modi government to covertly influence US politicians, says a report. Covertly, covert ਹੁੰਦਾ up, covert ਹੁੰਦਾ ਖੁਫੀਆ ਤਰੀਕੇ ਨਾਲ, ਕਿ ਮਤਲਬ ਇਹ ਹੈ ਕਿ $10 ਮਿਲੀਅਨ ਇਹਨਾਂ ਨੇ ਬਰਾਈਬ ਹੀ ਦਿੱਤਾ ਹੈ। ਉਹ ਜਿਹੜੇ ਵੀ ਬੰਦੇ ਰੱਖੇ ਹੋਣਗੇ ਜਿਨ੍ਹਾਂ ਤੋਂ ਕਾਊਂਟਰ ਕਰਵਾਇਆ ਜਾਂ ਜਿਨ੍ਹਾਂ ਨੂੰ ਕੋਈ ਚੁੱਪ ਵੀ ਕਰਵਾਇਆ ਹੋਏਗਾ, ਹੁਣ $10 ਮਿਲੀਅਨ ਛੋਟਾ ਨਹੀਂ ਹੁੰਦਾ, ਇਹ ਟੈਕਸ ਪੇਅਰ ਮਨੀ ਹੈ। ਲੇਕਿਨ ਇੱਥੇ ਜਿਹੜੇ ਇਹਨਾਂ ਦੇ
ਜਿਹੜੇ ਰਾਹ ਦਾ ਬੰਦਾ ਵਿੱਚ ਲਿਆ ਕੇ ਬਿਠਾਇਆ ਹੁੰਦਾ ਇੱਥੇ ਐਮਬੈਸੀ ਦੇ ਵਿੱਚ, ਉਹ ਕੋਈ ਪ੍ਰੈਸ ਸੈਕਟਰੀ ਦਾ ਲੇਬਲ ਹੁੰਦਾ, ਕੋਈ ਮਿਲਟਰੀ ਅਟੈਸ਼ੀ ਦਾ ਹੁੰਦਾ, ਬ੍ਰਿਗੇਡੀਅਰ ਰੈਂਕ ਵੀ ਹੁੰਦੇ ਨੇ ਉਹਨਾਂ ਦੇ, ਉਹਨਾਂ ਰਾਹੀਂ ਉਹ ਮਨੀ ਜਿਹੜੀ ਆ ਉਹ ਸਾਈਫਨ ਆਊਟ ਕਰਦੇ ਨੇ। ਔਰ ਇਹ ਰਿਪੋਰਟ ਹੈ ਕਿ ਭਾਈ ਬੇਸ਼ੱਕ ਲੌਬਿੰਗ ਲੀਗਲ ਹੈ US, but Modi government appears to have taken lobbying efforts in the United States to unprecedented levels. कि इतना पहला नहीं देखा गया। Since coming to power in 2014, it has paid over $10 million, rupees 800 crore to lobbying firms through the Indian embassy in Washington DC, says the report in the Karwa magazine. Incredible source है। और उन्होंने क्या ਉਹਨਾਂ ਜਿਹੜੀ ਇੱਕ ਸਪੈਸ਼ਲ ਲੌਬਿੰਗ ਫॉर ਐਕਸਪਰਟ ਹੈ ਜੇਮਸ ਥਰਬਰ, ਉਹਨੇ ਇਸ ਦੇ ਵਿੱਚ ਕਿਹਾ ਦਿਸ ਇਜ਼ ਆਡ ਐਂਡ ਸਟ੍ਰੇਂਜ, ਕਿ ਅਮਰੀਕਾ 'ਚ ਇਵੇਂ ਕਰਨਾ ਇਹ ਆਡ ਹੈ, ਅਗੇਂਸਟ ਦਾ ਲਾਅ ਹੈ, ਸਟ੍ਰੇਂਜ ਹੈ। ਇਟ ਸੀਮਸ ਟੂ ਬੀ ਪਾਰਟੀ ਵਿਚ ਡਜ਼ਨਟ ਐਗਜ਼ਿਸਟ, ਉਹ ਹੈ ਹੀ ਨਹੀਂ ਸੀ, ਜਿਹੜੀ ਫਰਮ ਦਾ ਕੋਈ ਫੇਕ ਨਾਂ ਸੀ, ਉਹ ਐਗਜ਼ਿਸਟ ਹੀ ਨਹੀਂ ਸੀ ਕਰਦੀ, ਬਟ ਵਾਜ਼ ਕ੍ਰੀਏਟਡ ਫॉर ਦਾ ਪਰਪਸ ਆਫ ਰਜਿਸਟ੍ਰੇਸ਼ਨ ਟੂ ਕੀਪ ਦਾ ਰਿਪਬਲਿਕ ਆਫ ਇੰਡੀਆ ਆਊਟ ਆਫ ਪਿਕਚਰ, ਕਿ ਉਹ ਸੀਨ ਤੋਂ ਬਾਹਰ ਨੇ, ਤੁਸੀਂ ਇੱਕ ਫੇਕ ਨਾਂ ਦੇ ਥੱਲੇ ਰਜਿਸਟਰ ਕੀਤਾ। The DAPI seems to have been created during a period when there was great focus and criticism on the Indian government for Kashmir, ਕਿਉਂਕਿ ਉਹਨਾਂ ਦੇ ਉੱਤੇ criticism ਸੀ ਔਰ ਇਹ ਸੀ, ਔਰ ਉਹਨਾਂ ਨੇ ਇਸ ਨੂੰ ਜਿਹੜਾ ਉਹ ਕ੍ਰੀਏਟ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਉਹੀ ਪੀਰੀਅਡ ਸੀ ਜਦੋਂ ਆਰਟੀਕਲ 370 ਖਤਮ ਕੀਤਾ ਗਿਆ 2019 'ਚ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਲਾਅ ਮੇਕਰਸ ਦੇ ਵਿੱਚ ਗੁੱਸਾ ਸੀ, ਜਿਹੜਾ ਪਹਿਲਾਂ ਕੁਝ ਮਹੀਨੇ ਪਹਿਲਾਂ ਪਾਸ ਕੀਤਾ ਗਿਆ ਸੀ। ਔਰ ਇਸ ਪੀਰੀਅਡ ਦੇ ਵਿੱਚ ਫਿਰ ਜਿਹੜੇ ਨੇ ਗਵਰਨਮੈਂਟ ਨੇ ਲੌਬਿੰਗ ਕੰਟਰੈਕਟ ਸਾਈਨ ਕੀਤੇ ਵਰਥ ਰੁਪੀਜ਼ 4.4 ਮਿਲੀਅਨ ਬਿਟਵੀਨ ਜੂਨ 2019 ਐਂਡ ਸਪਟੈਂਬਰ 22। ਔਰ ਇਹ ਰਿਪੋਰਟ ਵਾਲੀ ਵੀ ਬੀਬੀ ਉਰਵਸ਼ੀ ਸਰਕਾਰ ਨੇ US ਡਿਪਾਰਟਮੈਂਟ ਫॉर ਜਸਟਿਸ ਦੀਆਂ ਦੇ ਰਿਕਾਰਡ 'ਚੋਂ ਕੱਢਿਆ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਅਲਟੀਮੇਟਲੀ ਇਹ ਜਿਹੜੀ ਫੇਕ ਕਾਰਨਰਸਟੋਨ ਨਾਂ ਦੀ ਕੰਪਨੀ ਸੀ, ਜਦੋਂ ਇਹ ਭੇਦ ਖੁੱਲ੍ਹਣਾ ਸ਼ੁਰੂ ਹੋਇਆ ਤੇ ਫਿਰ ਉਹਨਾਂ ਨੇ ਜਿਹੜਾ ਸਟ੍ਰੈਟਜਿਕ ਕਾਉਂਸਲ ਟੈਕਟੀਕਲ ਪਲੈਨਿੰਗ ਗਵਰਨਮੈਂਟ ਰਿਲੇਸ਼ਨ ਕਾਲੀ ਦੇ ਵਿੱਚ ਕੰਟਰੈਕਟ ਸਾਈਨ ਕੀਤਾ, ਲੇਕਿਨ ਇਹ ਫੇਕਨੈਸ ਸਾਹਮਣੇ ਆ ਗਈ। ਹੁਣ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹ ਇੱਥੇ ਬੈਠੇ ਕਰ ਰਹੇ ਨੇ, ਔਰ ਜੋ ਉੱਥੇ ਮੀਡੀਆ ਦੇ ਨਾਲ ਹੁੰਦੇ ਆ ਜੋ ਚੱਲ ਰਿਹਾ ਉਸ 'ਚ ਅਸੀਂ ਦੇਖਦੇ ਹਾਂ ਕਿ ਹੁਣ ਜਿਵੇਂ ਅੱਜ ਵਾਲ ਸਟਰੀਟ ਜਰਨਲ ਨੇ ਦੀ ਇੱਕ ਸਟੋਰੀ ਹੈ, ਪਰ ਕਿਉਂਕਿ ਇਹ ਸਬਸਕ੍ਰਿਪਸ਼ਨ ਮੰਗਦੇ ਨੇ ਇਹ ਮੈਂ ਖੋਲ ਨਹੀਂ ਸਕਿਆ ਸਟੋਰੀ ਪੂਰੀ, ਲੇਕਿਨ ਇਹ ਨਿਊਲੇ ਪਰਨੈਲ ਦੀ ਸਟੋਰੀ ਜਿਹੜਾ ਵਾਲ ਸਟਰੀਟ ਜਰਨਲ ਨਿਊਜ਼ ਐਕਸਕਲੂਸਿਵ guns offered for sale in Facebook groups devoted to religious extremism in India. Facebook rejected complaints about the posts violating the company's rules, then later took them down. ਹੁਣ ਇਹਦੀ ਡਿਟੇਲ ਖਬਰ ਤਾਂ ਨਹੀਂ ਮੇਰੇ ਕੋਲ ਹੈ, ਪਰ ਇਹ ਇਸ 'ਚੋਂ ਇਹ ਲੱਗਦਾ ਹੈ ਕਿ ਵੀ ਫੇਸਬੁੱਕ ਦੇ ਉੱਤੇ ਜਿਹੜੇ ਹਿੰਦੂਤਵੀ ਗਰੁੱਪ ਬਣੇ ਹੋਏ ਨੇ ਐਕਸਟ੍ਰੀਮਿਜ਼ਮ ਦੇ, ਉਹਨਾਂ ਨੇ ਆਪਣੇ ਗਰੁੱਪਾਂ ਦੇ ਵਿੱਚ ਈਵਨ ਗਨਸ ਦੀ ਸੇਲ ਨੂੰ ਪ੍ਰਮੋਟ ਕੀਤਾ, ਆਫਰ ਕੀਤੀਆਂ ਕਿ ਭਾਈ ਤੁਸੀਂ ਇਹ ਲੈ ਸਕਦੇ ਹੋ। ਔਰ ਇਸ ਬਾਰੇ ਜਿਹੜਾ ਨਜ਼ਰ ਰੱਖਣ ਵਾਲਾ ਇੱਕ ਸ਼ਖਸ ਸੀ ਉਸਨੇ ਇਸ ਦੇ ਉੱਤੇ ਕਾਫੀ ਜਦੋਂ ਮਿਹਨਤ ਕਰਕੇ ਕੱਢਿਆ ਕਿ ਭਾਈ ਇਹ ਤਾਂ ਵਾਇਲੈਂਸ ਲੋਕਾਂ ਨੂੰ ਆਪਣਿਆਂ ਨੂੰ ਗਨਸ ਦੇ ਮਤਲਬ ਇਹ ਹੈ ਕਿ ਉੱਥੇ ਤਾਂ ਮਾਰਨਗੇ ਦੂਜਿਆਂ ਨੂੰ। ਆਲਰੇਡੀ ਉਹਨਾਂ ਦੀ ਉਹ ਸਾਧਵੀ ਪ੍ਰਗਿਆ ਹੋਏ, ਬਜਰੰਗ ਦਲ ਹੋਏ, ਧਰਮ ਸਾਂਸਦ ਹੋਏ ਤਾਂ ਰੌਲਾ ਪਾ ਰਹੇ ਨੇ ਕਿ ਜੀ ਹਥਿਆਰ ਰੱਖੋ, ਹਥਿਆਰ ਕੋਈ ਜਿਹੜੇ ਨੇ ਉਹ ਮੂਲੀ ਗਾਜਰ ਕੱਟਣ ਲਈ ਨਹੀਂ ਰੱਖਣੇ, ਉਹ ਤੁਹਾਨੂੰ ਵੀ ਪਤਾ ਹੈ ਕਿਹਦੇ ਲਈ ਰੱਖਣੇ ਨੇ, ਇਹ ਉਹਨਾਂ ਨੂੰ ਕਹਿੰਦੇ ਨੇ। ਇਧਰ ਫੇਸਬੁੱਕ ਜਿਹੜੀ ਬਿਲਕੁਲ ਇਸ ਪੀਰੀਅਡ ਜੋ ਫੇਸਬੁੱਕ ਦਾ ਜਾਂ ਹੁਣ ਟਵਿੱਟਰ ਦਾ ਵੀ, ਹੁਣ ਟਵਿੱਟਰ ਨੇ ਪ੍ਰੈਸ਼ਰ ਦੇ ਥੱਲੇ ਇੰਡੀਅਨ ਗਵਰਨਮੈਂਟ ਦੇ BBC ਡਾਕੂਮੈਂਟਰੀ ਦਾ ਲਿੰਕ ਜਿਹੜਾ ਉਹਨੂੰ ਖਤਮ ਕਰ ਦਿੱਤਾ। ਸੋ ਮਤਲਬ ਇਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ। ਔਰ ਇਸੇ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਇਸ ਦੇ ਉੱਤੇ ਉਹਨਾਂ ਦਾ ਐਡੀਟੋਰੀਅਲ ਨੋਟ ਹੈ ਅੱਜ ਦੇ, ਇੰਡੀਆਜ਼ ਪ੍ਰਾਊਡ ਟ੍ਰੈਡੀਸ਼ਨ ਆਫ ਏ ਫ੍ਰੀ ਪ੍ਰੈਸ ਇਜ਼ ਐਟ ਰਿਸਕ, ਇਹ ਉਹਦਾ ਟਾਈਟਲ ਹੈ। ਔਰ ਉਹਦੀ ਬਿਗਨਿੰਗ ਹੀ ਹੈ, ਦਾ ਮਿਸਯੂਜ਼ ਆਫ ਦੇਅਰ ਪਾਵਰਸ ਟੂ ਇੰਟੀਮੀਡੇਟ, ਸੈਂਸਰ, ਸਾਇਲੈਂਸ ਔਰ ਪਨਿਸ਼ ਇੰਡੀਪੈਂਡੈਂਟ ਨਿਊਜ਼ ਮੀਡੀਆ is an alarming hallmark of populist and authoritarian leaders. ਕਿ ਜਿਹੜੇ ਪਪੂਲਰ ਵੀ ਹੁੰਦੇ ਨੇ ਬਟ ਅਥੋਰੀਟੇਰੀਅਨ ਇਹ ਉਹਨਾਂ ਦਾ ਹੁੰਦਾ ਹੈ ਕਿ ਇੰਟੀਮੀਡੇਟ ਕਰੋ, ਸੈਂਸਰ ਕਰੋ, ਚੁੱਕ ਕੇ ਅੰਦਰ ਦਿਓ, ਮੁਕਾਬਲਾ ਬਣਾਓ। Prime Minister Modi of India has fallen squarely into this camp
and his actions to suppress freedom of press are undermining India's proud status as the world's largest democracy. ਕਿ ਜਿਹੜਾ ਇਹਨਾਂ ਨੇ ਪ੍ਰਾਊਡ ਆਪਣਾ ਬਣਾਇਆ ਹੋਇਆ ਸੀ ਲਾਰਜੈਸਟ ਡੈਮੋਕ੍ਰੇਸੀ ਦਾ, ਉਹ ਥੱਲੇ ਜਾ ਰਿਹਾ ਹੈ ਬਿਲਕੁਲ। Since Modi took office in 2014, journalists have increasingly risked their careers and their lives to report what the government doesn't want them to do. ਕਿ ਵੀ ਜੋ ਸਰਕਾਰ ਨਹੀਂ ਚਾਹੁੰਦੀ ਜਿਹਨਾਂ ਦੇ ਉੱਤੋਂ ਲਿਡ ਚੁੱਕਣ ਉਹ ਕਰਦੇ ਨੇ, ਔਰ ਉਹਨਾਂ ਦੀਆਂ ਜ਼ਿੰਦਗੀਆਂ ਵੀ ਜਾਂਦੀਆਂ ਨੇ, ਉਹਨਾਂ ਨੂੰ ਅਰੈਸਟ ਵੀ ਕੀਤਾ ਜਾਂਦਾ ਹੈ। ਔਰ ਇਸੇ 'ਚ ਹੀ ਉਹਨਾਂ ਨੇ ਨਿਊਯਾਰਕ ਟਾਈਮਸ ਦੇ ਐਡੀਟੋਰੀਅਲ ਬੋਰਡ ਨੇ ਕੋਟ ਕੀਤਾ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਇੰਡੀਆ ਦਾ ਹਾਲ ਕੀ ਹੈ। India ranks 11th in the Global Impunity Index of the Committee to Protect Journalists, a tally of reporters whose deaths remain unsolved. 11ਵੇਂ ਨੰਬਰ ਤੇ ਹੈ ਇਹ ਜਿਹੜਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, CPJ ਇਹਨਾਂ ਨੂੰ ਕਹਿੰਦੇ ਨੇ, ਨਿਊਯਾਰਕ 'ਚ ਇਹਨਾਂ ਦਾ ਹੈ। ਜਦੋਂ ਇੱਕ ਵਾਰੀ ਇੱਕ ਸਿੱਖ ਜਰਨਲਿਸਟ ਚੁੱਕਿਆ ਸੀ ਇਹਨਾਂ ਨੇ ਪੰਜਾਬ 'ਚੋਂ, ਅਸੀਂ CPJ ਨੂੰ ਰਿਪੋਰਟ ਕੀਤਾ ਸੀ ਔਰ ਉਹਨਾਂ ਨੇ ਉਹਦੇ 'ਤੇ ਐਕਟ ਵੀ ਕੀਤਾ ਸੀ। ਫਿਰ ਉਹਨਾਂ ਨੇ ਇੰਡੀਆ ਦਾ ਹਾਲ ਕੀ ਹੈ, ਉਹਨਾਂ ਨੇ ਇਹ ਕਿਹਾ ਕਿ ਰਿਪੋਰਟਰਸ ਵਿਦਾਊਟ ਬਾਰਡਰਸ ਰਿਪੋਰਟਡ ਇੰਡੀਆ ਫੈਲ ਟੂ 150 in 2022, its lowest ever rank out of 180 countries. ਕਿ ਜੇ ਦੁਨੀਆ 'ਚ 180 ਮੁਲਕਾਂ 'ਚ ਪ੍ਰੈਸ ਰੈਂਕਿੰਗ ਕੀ ਹੈ, ਫਰੀडम ਕਿੰਨੀ ਕੁ ਹੈ, ਤਾਂ ਇੰਡੀਆ ਜਿਹੜਾ ਸ਼ਰਮਨਾਕ 150ਵੇਂ ਨੰਬਰ ਤੇ ਹੈ। ਸੋ ਮੈਂ ਇਹ ਸਟੋਰੀਜ਼ ਵਾਲ ਸਟਰੀਟ ਜਰਨਲ ਦੀ ਹੋਏ ਜਾਂ ਨਿਊਯਾਰਕ ਟਾਈਮਸ ਦੀ ਹੋਏ, ਇਸ ਤੋਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਬਾਵਜੂਦ ਕਿ $10 ਮਿਲੀਅਨ ਤੋਂ ਜ਼ਿਆਦਾ ਇਹਨਾਂ ਨੇ ਖਰਚਿਆ ਆਪਣਾ ਝੂਠਾ, ਉਹ ਵੀ US ਦਾ ਲਾਅ ਤੋੜਿਆ, ਲੇਕਿਨ ਇਹਦੇ ਬਾਵਜੂਦ ਇੰਡੀਆ ਦਾ ਜਿਹੜਾ ਭੱਦਾ ਚਿਹਰਾ ਹੈ ਉਹ ਦੁਨੀਆ ਦੇ ਸਾਹਮਣੇ ਬੇਨਕਾਬ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।